ਸੱਥ ਲੱਗਦੀ ਬੋੜ ਦੀ ਛਾਵੇਂ, ਸੱਥ ਲੱਗਦੀ ਬੋੜ ਦੀ ਛਾਵੇਂ ਤੇ ਗੱਲ ਹੋਵੇ ਮੁੱਦਿਆਂ ਦੀ ਹਾਣੀਆਂ ਤੇ ਸੱਥ ਮਸ਼ਹੂਰ ਹੋ ਗਈ ਉਹ ਪੰਜਾ ਪਾਣੀਆਂ। ਬਹੁਤ ਖੂਬ, ਬਹੁਤ ਵਧੀਆ ਸੰਧੂ ਸਾਹਿਬ, ਕਮਾਲੇ ਕਰਤੀ। ਤੇ ਗੁਰਜਿੰਦਰ ਸਿੰਘ ਜੀ ਤੇ ਧਾਮੀ ਸਾਹਿਬ, ਜਦੋਂ ਦੇ ਤੁਸੀਂ ਇੱਥੇ ਆਉਣ ਲੱਗੇ ਆ, ਤੁਸੀਂ ਚਾਰ ਚੰਨ ਲਾਤੇ। ਪਹਿਲਾਂ ਅਸੀਂ ਸੋਚਦੇ ਸੀ ਵੀ ਤਾਇਆ ਹੈ ਨਹੀਂ ਤਾਂ ਸੱਥ ਕਾਹਦੀ, ਬਤਾਇਆ ਵੈਸੇ ਚਲੋ ਆਪਣੀ ਜਗ੍ਹਾ ਆ, ਪਰ ਘਾਟ ਜਿਹੜੀ ਆ ਹੁਣ ਤੁਸੀਂ ਰੜਕਣ ਨਹੀਂ। ਇਹਦਾ ਮਾਸੀ ਤੁਹਾਡੀ ਜ਼ਰਾ ਨਵਾਜੀ ਆ, ਇਹ ਤੁਹਾਡੀ ਮੁਹੱਬਤ ਹੈ, ਤੁਹਾਡਾ ਪਿਆਰ ਹੈ, ਔਰ ਤੁਹਾਡੀ ਇਹ ਸੱਥ ਹੈ, ਸੱਥ ਦਾ ਨਜ਼ਾਰਾ ਹੈ ਜੀ। ਬਸ ਇਹ ਖਿੱਚ ਲਿਆਉਂਦਾ ਬਾਬਿਓ, ਬਹੁਤ ਮਿਹਰਬਾਨੀ। ਔਰ ਸਾਡਾ ਰਿਆਜ਼ ਹੈ ਸੰਧੂ ਸਾਹਿਬ, ਧਾਮੀ ਸਾਹਿਬ ਨੂੰ ਵੀ ਪੁੱਛ ਲਓ ਕੀ ਕਰੀ ਜਾਂਦੇ ਹਿਸਾਬ ਕਿਤਾਬ। ਅਮਲੀਆ ਕੀ ਦਸੀਏ, ਪੜ੍ਹੇ ਲਿਖੇ ਆ, ਲੋਕਾਂ ਦੇ ਕੋਲ ਹੁਣ ਮਿਹਣੇ ਸੁਣ ਰਹੇ ਆ ਤੇ ਮੈਨੇਜਰਾ ਤੇਰਾ ਕੀ ਬਣਿਆ, ਕੀ ਬਣ ਗਿਆ। LIC ਦੀਆਂ ਪਾਲਿਸੀਆਂ ਲੈ ਬੈਠੇ, ਸਰਕਾਰੀ ਕੰਪਨੀ ਸੀਗੀ, ਪਤਾ ਸੀ ਵੀ ਡਬਲ ਹੋ ਜਾਂਦੇ ਆ, ਲਾਲਚ ਕਰ ਗਏ, ਲਾਲਚ ਦੇ ਵਿੱਚ ਆ ਗਏ ਅਸੀਂ। ਹੁਣ ਉਹ ਕੁਛ ਆ ਕੇ ਹੋਰ ਹੀ ਨਿਕਲਿਆ, ਬਾਅਦ ਚ ਪਤਾ ਲੱਗਾ ਵੀ ਕੰਪਨੀ ਜਿਹੜੀ ਅਡਾਨੀਆਂ ਦੇ ਹੱਥ ਚ ਆਇਆ, ਉਹਨਾਂ ਦਾ ਉਹ ਜਿਹੜਾ ਪੈਸਾ ਜਿਹੜਾ ਸੀਗਾ ਉਹ ਹੁਣ ਡੁੱਬਣ ਦੀ ਕਗਾਰ ਤੇ ਆ ਗਿਆ। ਬਹੁਤਾ ਤਾਂ ਉਹਦੇ ਬਾਰੇ ਮਾਸਟਰ ਨੂੰ ਸਮਝਾ ਸਕਦੇ ਵੀ ਅਸੀਂ ਬਚ ਸਕਦੇ ਆ ਕਿ ਨਹੀਂ ਬਚ ਸਕਦੇ, ਸਾਡਾ ਪੈਸੇ ਦਾ ਕੀ ਬਣੂਗਾ। ਵੈਸੇ ਤਾਂ ਚਲੋ ਤੁਸੀਂ ਮੈਨੇਜਰ ਸਾਹਿਬ, ਵੈਸੇ ਸ਼ੱਕ ਜਿਹੜਾ ਆ ਇਹ ਜ਼ਾਹਰ ਜ਼ਰੂਰ ਕੀਤਾ ਵਿਰੋਧੀ ਧਿਰਾਂ ਨੇ ਖਾਸ ਤੌਰ ਤੇ। ਮੈਂ ਤਾਂ ਇਹੀ ਉਮੀਦ ਰੱਖਦਾ ਵੀ ਇਹ ਜਿਹੜਾ ਸੇਫ ਰਹੇ, ਕਿਉਂਕਿ ਸਰਕਾਰਾਂ ਦੀਆਂ ਪਾਬੰਦੀਆਂ ਬਹੁਤ ਜ਼ਿਆਦਾ, ਸਰਕਾਰਾਂ ਇਹਦੇ ਲਈ ਰਿਸਪੌਂਸੀਬਲ ਆ। ਹੁਣ ਚਲੋ ਅਮਲੀ ਨੂੰ ਆਪਾਂ ਥੋੜਾ ਜਿਹਾ ਸਮਝਾ ਦਿੰਦੇ ਆ ਵੀ ਆਪਾਂ LIC ਦੇ ਵਿੱਚ ਪਾਲਿਸੀਆਂ ਲੈਂਦੇ ਆ, ਉਹਦੇ ਵਿੱਚ ਅਸੀਂ ਆਪਣੇ ਜੋ ਨੈਕ ਸੌਕਾ ਆਪਾਂ ਥੋੜਾ ਬਹੁਤਾ ਕਮਾਈ ਕੀਤੀ ਆ, ਆਪਾਂ ਉਹ ਚ ਇਨਵੈਸਟ ਕਰ ਦਿੰਦੇ ਆ। ਕੋਈ ਲੱਖ ਦੀ ਪਾਲਿਸੀ ਲੈਂਦਾ, ਕੋਈ 50,000 ਦੀ ਆ, ਆਪਣੀ ਜੋ ਵੀ ਸੇਵਿੰਗ ਆ, ਉਹ ਬਾਅਦ ਦੇ ਵਿੱਚ ਜਿਹੜੀ ਕੰਪਨੀਆਂ ਆ ਉਹ ਅੱਗੇ ਸ਼ੇਅਰ ਮਾਰਕੀਟ ਦੇ ਵਿੱਚ ਲਾਉਂਦੀਆਂ ਜੀ, ਨਿਵੇਸ਼ਕ ਦੇ ਤੌਰ ਦੇ ਉੱਤੇ। ਫਿਰ ਉਹਦਾ ਜਿਹੜਾ ਪ੍ਰੋਫਿਟ ਹੁੰਦਾ ਉਹ ਲੋਕਾਂ ਦੇ ਵਿੱਚ ਵੰਡਦੀਆਂ। ਬੈਂਕਾਂ ਵੀ ਇਦਾਂ ਹੀ ਕਰਦੀਆਂ, ਉਹ ਸਾਨੂੰ ਇੰਟਰਸਟ ਜਿਹੜਾ ਆ ਵਾਪਸ ਕਰਦੀਆਂ। ਯਾਨੀ ਇੱਕ ਤਰ੍ਹਾਂ ਦੇ ਨਾਲ ਸਾਡਾ ਪੈਸਾ ਵੀ ਜਿਹੜਾ ਸੇਫ ਆ, ਨਾਲ ਦੀ ਨਾਲ ਸਾਨੂੰ ਉਹਦਾ ਥੋੜਾ ਬਹੁਤਾ ਪ੍ਰੋਫਿਟ ਵੀ ਜਿਹੜਾ ਮਿਲਦਾ। ਹੁਣ LIC ਇਦਾਂ ਦੀ ਕੰਪਨੀ ਆ ਵੀ ਜਿੱਥੇ ਬਾਕੀ ਬੀਮਾ ਕੰਪਨੀਆਂ ਨੇ ਕੋਈ ਏਡਾ ਇੰਟਰਸਟ ਦਿਖਾਇਆ ਨਹੀਂ, ਇਹ ਜਿਹੜੀ ਕੰਪਨੀ ਆ ਸਰਕਾਰੀ ਹੋਲਡ ਵਾਲੀ ਕੰਪਨੀ, ਇਹਦਾ ਜਿਹੜਾ ਤੁਸੀਂ ਰੱਖ ਲਓ ਵੀ ਬਹੁਤ ਵੱਡੀ ਇਨਵੈਸਟਮੈਂਟ ਅਡਾਨੀ ਸਮੂਹ ਦੇ ਵਿੱਚ ਹੋਈ ਆ। ਅੱਜ ਜਦੋਂ ਦੀ ਅਮਰੀਕਨ ਕੰਪਨੀ ਜਿਹੜੀ ਇੱਕ ਫਾਈਨੈਂਸ਼ੀਅਲ ਕੰਪਨੀ ਆ ਹਿਡਨਬਰਗ ਜੀ, ਉਹਨੇ ਹੀ ਸਵਾਲ ਖੜੇ ਕੀਤੇ ਅਡਾਨੀ ਸਮੂਹ ਦੇ ਉੱਤੇ। ਉਹਨਾਂ ਨੇ 88 ਸਵਾਲ ਖੜੇ ਕਰ ਦਿੱਤੇ। 88 ਸਵਾਲਾਂ ਦੇ ਵਿੱਚ ਇਹ ਦੋਸ਼ ਲਾਏ ਗਏ ਆ ਵੀ ਇਹ ਜਿਹੜੀ ਕੰਪਨੀ ਆ ਇਹ ਫਰਾਡ ਆ। ਇਹ ਜਿਹੜੀ ਕੰਪਨੀ ਆ ਇਹ ਕਹਿ ਲਓ ਕਿ ਜੋ ਇਹ ਦਿਖਾਇਆ ਜਾਂਦਾ ਉਹਦੇ ਨਾਲੋਂ ਜ਼ਿਆਦਾ ਇਹਨਾਂ ਤੇ ਕਰਜ਼ਾ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਸ਼ੇਅਰ ਮਾਰਕੀਟ ਮੁੰਦੇ ਮੂੰਹ ਡਿੱਗ ਗਏ। ਹੁਣ ਉਸ ਤੋਂ ਬਾਅਦ ਜਿੱਦਾਂ ਧਾਮੀ ਸਾਹਿਬ ਹੁਣ ਕਾਫੀ ਫਿਕਰ ਦੇ ਵਿੱਚ ਆ, ਹੁਣ ਉਹ ਲੋਕਾਂ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਇਨਵੈਸਟਮੈਂਟ ਕੀਤਾ ਆ, ਉਹਨੀ ਤਾਂ ਇਹ ਨਹੀਂ ਹੁਣ ਥੋੜੀ ਪਤਾ ਵੀ ਅਡਾਨੀ ਚ ਅਸੀਂ ਕੀਤਾ ਆ, ਇਹਨਾਂ ਨੇ ਤਾਂ LIC ਦੇ ਵਿੱਚ ਕੀਤਾ ਆ ਜਾਂ ਹੋਰ ਕੰਪਨੀਆਂ ਜਿਹੜੇ ਹੋ ਕੇ ਜ਼ਿੰਦਗੀ ਦੀ ਜਮਾ ਪੂੰਜੀ ਜਿਹੜੀ ਸੀਗੀ ਇੱਥੇ ਫਿੱਟ ਕੀਤੀ, ਬੱਚਿਆਂ ਦਾ ਕੋਈ ਰਾਹ ਸਾਫ਼ ਹੋ ਜਾਊਗਾ। ਫਿਕਰ ਵਾਲੇ ਹੋ ਗਏ। ਹਾਂ, ਤੇ ਹੁਣ ਇਹਦੇ ਬਾਰੇ ਹੁਣ ਸਰਕਾਰ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਵੀ ਬਾਕੀ ਜਿਹੜੀ ਕੰਪਨੀਆਂ ਜਿੰਨੇ ਅਡਾਨੀ ਸਮੂਹ ਦੇ ਵਿੱਚ ਇਨਵੈਸਟਮੈਂਟ ਹੁੰਦੀ ਆ ਉਹੀ ਕੰਪਨੀਆਂ ਕਿਉਂ ਆ। ਵੈਸੇ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਬਾਹਰੋਂ ਸਾਡੇ ਕੋਲ ਬਹੁਤ ਇਨਵੈਸਟਮੈਂਟ ਹੋਈ ਆ, ਪਰ ਹੁਣ ਇੱਕ ਇਹ ਜ਼ਰੂਰ ਹੋਇਆ ਵੀ ਜਿਹੜੇ ਅੰਬਾਨੀ ਆ, ਇਹ ਕਿਹਾ ਜਾਂਦਾ ਵੀ ਅੰਬਾਨੀਆਂ ਨੇ ਹੁਣ ਥੋੜੀ ਜਿਹਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਸ਼ੇਅਰ ਕਾਫੀ ਖਰੀਦੇ ਆ ਤੇ ਇੱਕ ਅਰਬ ਕੰਟਰੀ ਦੀ ਹੈਗੀ ਆ ਇੱਕ ਕੰਪਨੀ, ਉਹਨਾਂ ਨੇ ਵੀ ਸ਼ੇਅਰ ਕਾਫੀ ਖਰੀਦੇ ਆ। ਹੋ ਸਕਦਾ ਹੈ ਵੀ ਤੁਹਾਡਾ ਤਾਂ ਅਮੀਰਾ ਬਚਾਇਆ ਇਸ ਵੇਲੇ, ਪਰ ਇਹ ਅੱਗੇ ਤੋਂ ਤਦੀਦ ਜ਼ਰੂਰ ਹੈ। ਸਰਕਾਰਾਂ ਨੂੰ ਜ਼ਰੂਰ ਸਿੱਖਣਾ ਚਾਹੀਦਾ ਬਈ ਇਹ ਨਾ ਹੋਵੇ ਵੀ ਲੋਕਾਂ ਦੀ ਜਮਾ ਪੂੰਜੀ ਤੁਸੀਂ ਏਦਾਂ ਲਟਾ ਦੋ। ਤੁਸੀਂ ਬੈਂਕਾਂ ਦੇ ਵਿੱਚ ਪੈਸੇ ਜਿਹੜੇ ਗਰੀਬ ਲੋਕਾਂ ਦੇ ਮਿਡਲ ਕਲਾਸ ਦੇ ਜਮਾ ਆ, ਤੇ ਉੱਥੇ ਜਿਹੜੇ ਮਾਲੀਆਰ ਕੇ ਲੋਕ ਜਿਹੜੇ ਉਹ ਪੈਸਾ ਲੈ ਕੇ ਦੌੜ ਜਾਂਦੇ ਆ, ਤੇ ਉਹਦਾ ਬੋਝ ਜਿਹੜਾ ਆ ਆਮ ਲੋਕਾਂ ਦੇ ਉੱਤੇ ਪੈਂਦਾ। ਇਹਦੇ ਮਾਸ ਜੀ ਤੁਹਾਡਾ ਮੂੰਹ ਮੁਬਾਰਕ ਹੋਵੇ, ਸਾਡੇ ਤਾਂ ਲੋਕਾਂ ਦਾ ਤਾਂ ਧੂੰ ਨਿਕਲ ਜਾਣਾ ਜੇ ਇਹ ਗੱਲ ਹੋ ਗਈ ਤਾਂ। ਹਾਂ ਨਹੀਂ ਦੇਖੋ ਹੁਣ ਚਿੰਤਾ ਹਰ ਬੰਦੇ ਨੇ ਔਖਾ ਹੋ ਕੇ ਆਪਣਾ ਪੇਟ ਕੱਟ ਕੇ ਪੈਸੇ ਜੋੜ ਕੇ ਲਾਏ ਹੋ ਆ ਵਿੱਚ। ਉਹ ਸਾਡੇ 3 ਹੱਥ ਧਰਤੀ ਤੇਰੀ, ਉਹ ਸਾਡੇ 3 ਹੱਥ ਧਰਤੀ ਤੇਰੀ, ਉਹ ਬਹੁਤੀਆਂ ਦਗੀਰਾਂ ਵਾਲੇ ਹੋਏ ਚੰਨ ਮੇਰਿਆ। ਵਾਹ ਵਾਹ, ਸਹੀ ਗੱਲ ਆ, ਸਹੀ ਗੱਲ ਸੰਧੂ ਸਾਹਿਬ ਕਹੀ ਆ। ਪਰ ਫੇਰ ਵੀ ਇਸ ਦੇ ਬਾਵਜੂਦ ਵੀ ਅਸੀਂ ਇਸ ਪਾਸੇ ਨੂੰ ਤੁਰਦੇ ਨਹੀਂਗੇ। ਪਤਾ ਸਭ ਨੂੰ 3.5 ਹੱਥ ਧਰਤੀ ਆ, ਲੇਕਿਨ ਫਿਰ ਵੀ ਅਸੀਂ ਦੂਜਿਆਂ ਦਾ ਪੇਟ ਕੱਢ ਕੇ ਆਪਣੇ ਪੇਟ ਭਰਨ ਦੀ ਕੋਸ਼ਿਸ਼ ਕਰਨ ਦੇ। ਬਿਲਕੁਲ ਸਹੀ ਗੱਲ। ਮਾਸਟਰ ਜੀ ਮੈਨੂੰ ਇਹ ਗੱਲ ਲੱਗਦਾ ਆਇਆ ਸ਼ੇਅਰ ਸ਼ੂ ਵਾਲਾ ਹਿਸਾਬ ਇਹੀ ਆ ਵੀ ਕਿਸੇ ਦੇ ਪੈਸਿਆਂ ਤੇ ਕੋਈ ਹੋਰ ਬੰਦਾ ਕਮਾਈ ਕਰੀ ਜਾਂਦਾ। ਬਿਲਕੁਲ ਏਦਾਂ ਹੀ ਆ ਕਿ ਅੰਦਰ ਤੁਸੀਂ ਬੈਠੇ ਆ, ਇਹ ਬੜਾ ਦਿਮਾਗੀ ਲੋਕਾਂ ਦਾ ਕਾਰਪੋਰੇਟ ਇੱਕ ਢਾਂਚਾ ਤਿਆਰ ਕੀਤਾ ਹੈ। ਹੁਣ ਇਹ ਕਿਹਾ ਜਾਂਦਾ ਵੀ ਇਹਦੇ ਉੱਤੇ ਲੱਖਾਂ ਕਰੋੜਾਂ ਦਾ ਕਰਜ਼ਾ
ਜਿਹੜੀ ਅਡਾਨੀ ਕੰਪਨੀ ਆ। ਅੱਛਾ। ਪਰ ਉਹਨੂੰ ਜਿਹੜੇ ਦੇਖੋ ਵੀ ਇੱਕ ਦਿਨ ਦੇ ਵਿੱਚ ਹੀ ਘਾਟਾ ਇੰਨਾ ਜ਼ਿਆਦਾ ਪੈ ਗਿਆ ਵੀ ਪਹਿਲਾਂ ਤਾਂ ਇਹ ਸਿੱਧਾ ਚੌਥੇ ਤੋਂ 7ਵੇਂ ਨੰਬਰ ਤੇ ਆ ਗਿਆ। ਹੁਣ ਇਹ ਜਿਹੜੇ 10 ਅਮੀਰ ਲੋਕ ਆ ਦੁਨੀਆ ਦੇ ਉਹਨਾਂ ਦੇ ਵਿੱਚ ਸੀ, ਹੁਣ 10 ਚੋਂ ਹੀ ਬਾਹਰ ਹੋ ਗਿਆ। ਸਿਰਫ ਜਾਣੀ ਕਹਿ ਲਓ ਵੀ ਇੱਕ ਸਿਰਫ ਉਹਦੀ ਰਿਪੋਰਟ ਆਉਣ ਦੇ ਨਾਲ। ਇਹ ਇਦਾਂ ਦੀ ਸ਼ੇਅਰ ਮਾਰਕੀਟ ਇਦਾਂ ਆ, ਆਪਣੇ ਅੱਗੇ ਕਹਿੰਦੇ ਹੁੰਦੇ ਸੀ ਵੀ ਜੂਹਾ ਆ ਚੱਲਦਾ ਅੱਜ ਕੱਲ ਵੀ। ਹਾਂ, ਪਰ ਇਹ ਆ ਵੀ ਜਿਸ ਬੰਦੇ ਨੂੰ ਨੌਲੇਜ ਆ ਉਹ ਤਾਂ ਬੰਦਾ ਕਮਾਈ ਕਰਦਾ ਅੰਨੇ ਵਾ ਇਹਨਾਂ ਚੀਜ਼ਾਂ ਦੇ ਵਿੱਚ। ਤੇ ਇਹ ਤਾਂ ਇਹ ਆ ਵੀ ਹੁਣ ਜਿਹੜੇ ਆਪਣੇ ਵਰਗੇ ਲੋਕ ਆ ਉਹਨਾਂ ਨੇ ਤਾਂ ਉਹੀ ਕਮਾਉਣਾ, ਉਹੀ ਖਾਣਾ, ਹਾਰਡ ਵਰਕ ਕਰਨਾ। ਇਹ ਗੱਲ ਆ ਵੀ ਮਾਸੀ ਜੀ, ਵੀ ਤਾਂ ਪਾ ਮਾਈ ਹਰ ਕੇ ਲੇਖੇ ਜਿਨ ਕੀਤਾ ਨਹੀਂ ਉਹ ਕਰਕੇ ਦੇਖੇ। ਠੀਕ ਹੈ ਨਾ, ਵੀ ਲੋਕਾਂ ਨੂੰ ਠੱਗਦੇ ਸੀਗੇ, ਆਪ ਠੱਗੇ ਗਏ। ਆਪ ਠੱਗੇ ਗਏ, ਇਹ ਤਾਂ ਹੁੰਦਾ ਹੀ ਆ। ਜਿਹਦੇ ਪੈਸੇ ਮਰਨੇ ਆ ਉਹਦੇ ਅੰਦਰੋਂ ਜਿਹੜੀ ਹੂਕ ਨਿਕਲਣੀ ਆ ਤੇ ਉਹ ਅਕਸਰ ਨਾ ਕਿਸੇ ਨਾ ਪਾਸੇ ਜਾ ਕੇ ਕੁਛ ਨਾ ਕੁਛ ਤਾਂ ਕਰਦੀ ਆ ਨਾ। ਇਹ ਦੇਖੋ ਧਾਮੀ ਸਾਹਿਬ, ਇਹ ਮਟੀਰੀਅਲਿਸਟਿਕ ਲੋਕ ਨੇ ਅੱਜ ਜਿਹੜੇ, ਅਸੀਂ ਪਦਾਰਥਵਾਦੀ ਲੋਕ ਹੋ ਗਏ। ਹਾਂ, ਹੁਣ ਆਪਾਂ ਸੱਥਾਂ ਦੇ ਵਿੱਚ ਬੈਠੇ ਹਾਂ, ਅਸੀਂ ਪਿਆਰ ਦੀਆਂ, ਮੁਹੱਬਤ ਦੀਆਂ ਇੱਕ ਦੂਜੇ ਨਾਲ ਮਿਲਦੇ ਹਾਂ। ਇਹ ਗੱਲਾਂ ਕਿਤੇ ਅਮੀਰ ਲੋਕਾਂ ਦੇ ਵਿੱਚ ਹੈਗੀਆਂ? ਇਹ ਜਦੋਂ ਵੀ ਕਿਤੇ ਬੈਠਣਗੇ ਇਹਨਾਂ ਨੂੰ ਤਾਂ ਪੈਸਿਆਂ ਦਾ ਫਿਕਰ ਪਿਆ। ਸੋਹਣੀ ਗੱਲ। ਪੈਸੇ ਇਧਰੋਂ ਆ ਜਾਣ, ਇਧਰੋਂ ਚਲੇ ਜਾਣ, ਇਹ ਤਾਂ ਬੜੀ ਟੈਨਸ਼ਨ ਦੇ ਵਿੱਚ ਆ ਲੋਕ। ਆਪਾਂ ਲੋਕ ਜਿਹੜੇ ਆ ਜਿੰਨੇ ਮਟੀਰੀਅਲ ਘੱਟ ਹੋ ਉਨਾ ਹੀ ਆਪਾਂ ਥੋੜਾ ਜਿਹਾ ਸੌਖੇ ਰਵਾਂਗੇ। ਜਿੰਨਾ ਮਟੀਰੀਅਲ ਵਧੀ ਜਾਂਦਾ ਸਾਡੇ ਕੋਲ ਉਨਾ ਹੀ ਫਿਕਰ ਵਧੀ ਜਾਂਦਾ। ਆਹ ਤਾਂ ਉਹੀ ਗੱਲ ਹੋ ਗਈ ਸ਼ੇਰ ਵਾਲੀ ਜਿਹੜੀ ਲੰਬੜ ਨੇ ਕੱਲ ਪਰਸੋਂ ਸੁਣਾਈ ਮੈਨੂੰ। ਹੁਣ ਤਾਂ ਆਇਆ ਨੀ, ਅੱਜ ਪਤਾ ਨੀ ਕਿੱਥੇ ਘੁੰਮਦਾ। ਕਹਿੰਦਾ ਮੈਂ ਚੱਲ ਗਿਆ, ਕਹਿੰਦਾ ਮੈਂ ਜਾਂਦਾ ਹੁੰਦਾ ਉਧਰ ਨੂੰ ਤੇ ਇੱਕ ਭਿਖਾਰੀ ਹੁੰਦਾ, ਕਹਿੰਦਾ ਮੈਂ ਉਹਨੂੰ ਨਾ ਕਾਫੀ ਟਾਈਮ ਤੋਂ ਕਹਿੰਦਾ ਪੈਸੇ ਪੂਏ ਦੇ ਦਿੰਦਾ ਸੀ ਵੀ ਚੱਲ ਏਦਾਂ। ਕਹਿੰਦਾ ਉਹਨੇ ਮੈਨੂੰ ਬੁਲਾਇਆ, ਕਹਿੰਦਾ ਲੰਬੜਦਾਰ ਸਾਹਿਬ, ਕਹਿੰਦਾ 10 ਕੁ ਸਾਲ ਪਹਿਲਾਂ ਤੁਸੀਂ ਮੈਨੂੰ 10 ਰੁਪਏ ਦਿੰਦੇ ਹੁੰਦੇ ਸੀ, ਕਹਿੰਦਾ ਵੀ 5 ਦੇ ਆ ਗਏ ਤੇ ਹੁਣ 1 ਰੁਪਏ ਦੇ। ਕਹਿੰਦਾ ਗੱਲ ਕੀ ਆ? ਕਹਿੰਦਾ ਗੱਲ ਹੈਗੀ ਏਦਾਂ, ਕਹਿੰਦਾ ਭਿਖਾਰੀ ਵੀ ਪਹਿਲਾਂ ਤਾਂ ਮੇਰਾ ਹੋਇਆ ਨਹੀਂ ਸੀ, ਵਿਆਹ ਕਵਾਇਆ ਸੀ, 10 ਰੁਪਏ ਦਿੰਦਾ ਸੀ, ਤੇ ਵਿਆਹ ਹੋ ਗਿਆ ਫਿਰ 5 ਰੁਪਏ ਦੇਣ ਲੱਗ ਪਿਆ, ਹੈਨਾ। ਫਿਰ ਉਹਦੇ ਬਾਅਦ ਚ ਹੁਣ ਨਿਆਣੇ ਹੋ ਗਏ, ਨਿਆਣੇ ਪੜ੍ਹਦੇ ਆ ਤਾਂ ਹੁਣ 1 ਰੁਪਈਆ, ਹੈਨਾ। ਹੁਣ ਭਿਖਾਰੀ ਸੋਚੀ ਆ, ਕਹਿੰਦਾ ਕੀ ਸੋਚੀ ਪੈ ਗਿਆ ਲੰਬੜ? ਕਹਿੰਦਾ ਭਿਖਾਰੀ ਕਹਿੰਦਾ ਬੇਟਾ ਪਤਾ ਤੁਸੀਂ ਸਾਡੇ ਪੈਸਿਆਂ ਦੇ ਨਿਆਣੇ ਪੜ੍ਹਾਉਂਦੇ ਆ, ਕਹਿੰਦਾ ਇਨਵੈਸਟਮੈਂਟ ਸਾਡੇ ਵੱਲੋਂ ਚੱਲਦੀ ਹੈ। ਇਹ ਗੱਲ ਤਾਂ ਠੀਕ ਹੈ, ਉਹ ਪੈਸੇ ਤਾਂ ਸਾਡੇ ਕੋਲ ਲੈ ਕੇ ਗਾਹਾਂ ਸਾਰੇ ਵਰਤਣ ਦੇ ਸਾਡੀ ਆ ਤੇ ਵਰਤਦੇ ਇਹ ਆ, ਐਸ਼ ਇਹ ਕਰਦੇ ਆ। ਉਹਦਾ ਵੈਸੇ ਚਾਹੇ ਜੋ ਵੀ ਮਰਜੀ ਗਈ ਨਾ, ਜ਼ਿੰਦਗੀ ਕੁਛ ਨੀ ਗੀ। ਤੇ ਘਰਦਿਆਂ ਨੂੰ ਵੀ ਮਿਲਦੇ ਆ ਤੇ ਸ਼ੱਕ ਦੀ ਨਜ਼ਰ ਨਾਲ ਮਿਲਦੇ ਵੀ ਕਿਤੇ ਕੁਛ ਕਰ ਨਾ ਦੇਣ। ਪਰ ਏਦਾਂ ਦੇ ਹੁੰਦੇ ਆ। ਉਹ ਕਿਰਤੀਆ ਜਾਗ ਬਈ ਹੁਣ ਜਾਗੋ ਆਇਆ, ਉਹ ਕਿਰਤੀਆ ਜਾਗ ਓਏ ਹੁਣ ਜਾਗੋ ਆਇਆ, ਉਹ ਜੱਟਾ ਜਾਗ ਓਏ ਹੁਣ ਜਾਗੋ ਆਇਆ। ਕੀ ਬਾਤ ਹੈ, ਬਹੁਤ ਸੋਹਣੀ ਗੱਲ ਕੀਤੀ। ਪਰ ਇੱਕ ਗੱਲ ਇਹ ਹੋਈ ਆ, ਸ਼ਾਇਦ ਤੁਸੀਂ ਸਮਝੇ ਜਾਂ ਨਹੀਂ ਸਮਝੇ, ਅਡਾਨੀਆਂ ਨੂੰ ਭਿਖਾਰੀ ਕਹਿ ਗਿਆ। ਅਮਲੀ ਗੱਲ ਬਹੁਤ ਅਡਾਨੀਆਂ ਨੂੰ ਭਿਖਾਰੀ ਕਹਿ ਗਿਆ ਤੇ ਆਪਾਂ ਪਹੁੰਚਦੀ ਕਰਦਾ, ਜਦੋਂ ਕਰਦਾ ਸਿਰੇ ਦੀ ਗੱਲ ਕਰਦਾ। ਸਮਾਨ ਖਾਦਾ ਮੈਂ ਪਹੁੰਚੀ ਗੱਲਾਂ ਕਰਦਾ ਨਹੀਂ, ਉਹ ਬੜੀ ਉਹ ਮਿਲਦਾ ਹੀ ਬੜੀ ਪਹੁੰਚਣਾ ਹੋਣਾ। ਮੈਂ ਤਾਂ ਹੀ ਤਾਂ ਠੀਕ ਆ। ਬਾਕੀ ਮੈਨੇਜਰ ਸਾਹਿਬ ਗੱਲ ਸੁਣੋ, ਤੁਸੀਂ ਮੈਨੇਜਰ ਸਾਹਿਬ ਵੀ ਕਹਿ ਦਿੰਦਾ ਨਾ, ਕਦੇ ਕਦੇ ਮੈਂ ਮੈਨੇਜਰਾਂ ਵੀ ਕਹਿ ਦਿੰਦਾ। ਕੋਈ ਨਹੀਂ, ਤੈਨੂੰ ਸਭ ਮਨਜ਼ੂਰ ਆ। ਮਾਫ ਮੈਨੂੰ, ਮਾਫ ਆ ਤੈਨੂੰ ਸਭ। ਹਾਂ ਠੀਕ ਆ। ਬਾਕੀ ਹਿਸਾਬ ਦਾ ਵੀ ਗੱਲ ਨੂੰ ਛੱਡੋ, ਹੁਣ ਕਹਿੰਦੇ ਬਜਟ ਬੁਜਟ ਵੀ ਪਾਸ ਹੋਏ, ਕੋਈ ਸਾਡੇ ਅਮਲੀਆਂ ਵਾਸਤੇ ਵੀ ਕੱਢਿਆ ਕੁਝ ਕਿ ਨਹੀਂ? ਅਮਲੀਆਂ ਤੇਰੇ ਵਾਸਤੇ ਸਭ ਤੋਂ ਪਹਿਲਾਂ ਕੱਢਣਾ ਹੋਣਾ। ਕੀ ਵੱਡਾ ਕੋਈ ਇਹ ਤੋਂ ਬਗੈਰ ਕੋਈ ਬੰਦਾ ਭਿਖਾਰੀ ਮੈਂ ਉਹਨੂੰ ਥੋੜਾ ਅਡਾਨੀ ਨੂੰ ਕਹਿ ਜਾਊਗਾ ਵੀ ਪਹਿਲੇ ਬਜਟ ਨਿਕਲੂਗਾ ਤਾਂ ਭਿਖਾਰੀ ਕਹਾਊਗੇ ਨਾ। ਬਾਕੀ ਬਜਟ ਤਾਂ ਅਮਲੀਆਂ ਰੱਖਣਾ ਹੀ ਪੈਂਦਾ, ਉਹ ਚਾਹੇ ਘਰ ਦਾ ਹੋਵੇ ਚਾਹੇ ਦੇਸ਼ ਦਾ ਹੋਵੇ। ਬਜਟ ਤਾਂ ਰੱਖਾਂਗੇ ਤਾਂ ਹੀ ਸਾਨੂੰ ਸਮਝ ਲੱਗੂਗੀ ਕਿੱਥੋਂ ਸਾਨੂੰ ਕਿਹੜੀ ਚੀਜ਼ ਚੋਂ ਘਾਟਾ ਪਿਆ, ਕਿਹੜੀ ਚੀਜ਼ ਚੋਂ ਸਾਨੂੰ ਵਾਧਾ ਪਿਆ, ਕਿਹੜੀ ਚੀਜ਼ ਮਹਿੰਗੀ ਹੋਈ, ਕਿਹੜੀ ਚੀਜ਼ ਸਸਤੀ ਹੋਈ ਆ। ਸਰਕਾਰਾਂ ਉਹ ਦੱਸਦੀਆਂ, ਸਾਨੂੰ ਵੀ ਆਪਣੇ ਘਰਾਂ ਦਾ ਬਜਟ ਜਿਹੜਾ ਆ ਉਹ ਇਸ ਢੰਗ ਨਾਲ ਰੱਖਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਠੀਕ ਹੈ ਨਾ। ਪਿਆਜ਼ ਕੀ ਆਂਦਾ ਪੱਤੀ ਆ 8 ਰੁਪਏ ਕਿਲੋ ਸੀ, ਕੱਲ ਹੁਣ 20 ਰੁਪਏ ਕਿਲੋ ਹੋ ਗਈ ਆ। ਉਸ ਹਿਸਾਬ ਦੇ ਨਾਲ ਐਡਜਸਟ ਕਰਾਂਗੇ ਤਾਂ ਹੀ ਸਾਡਾ ਪੂਰਾ ਉਤਰੂਗਾ ਨਾ। ਬਾਕੀ ਇਹਦੇ ਬਾਰੇ ਬਹੁਤਾ ਤਾਂ ਮਾਸਟਰ ਨੂੰ ਦੱਸ ਸਕਦੇ ਆ ਵੀ ਬਜਟ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਕੀ ਨਹੀਂ। ਹਾਂਜੀ, ਬਜਟ ਹੈ ਕੀ ਚੀਜ਼ ਨੂੰ। ਉਹ ਪਹਿਲਾਂ ਤਾਂ ਤਾਇਆ ਦੇਖੋ, ਤੁਸੀਂ ਬਹੁਤ ਵਧੀਆ ਗੱਲ ਕੀਤੀ, ਬਜਟ ਹਰ ਬੰਦੇ ਨੂੰ ਬਣਾਉਣਾ ਚਾਹੀਦਾ ਘਰ ਦਾ। ਪਰ ਹੁਣ ਸਵਾਲ ਕਰ ਲੈਣੇ, ਅਮਲੀ ਕਦੀ ਤੂੰ ਬਜਟ ਬਣਾਇਆ ਆਪਣਾ? ਨਾ, ਸਾਡਾ ਬਜਟ ਕਾਹਦਾ ਆ ਭਾਈ 2 ਕਿਲੋ ਸਮਾਨ ਆਏ ਵੇ, ਸਾਡਾ ਬਜਟ ਆਪਣੇ ਆਪ 9/9 ਰਹਿੰਦਾ। ਬਸ ਤੇ ਇਦਾਂ ਹੀ ਕਿਸਾਨਾਂ ਦਾ ਆਪਾਂ ਪੁੱਛ ਲਈਏ, ਕਿਸੇ ਦਾ ਵੀ ਰੱਖ ਲਈ, ਚਾਹੇ ਮਜ਼ਦੂਰਾਂ ਦਾ ਆਪਾਂ ਗੱਲ ਕਰ ਲਈਏ। ਅਸੀਂ ਤਾਂ ਕਦੀ ਬਜਟ ਆਪਣਾ ਬਣਾਉਂਦੇ ਹੀ ਨਹੀਂ। ਬਜਟ ਦਾ ਮਤਲਬ ਕੀ ਆ ਕਿ ਸਾਨੂੰ ਕਿੰਨੀ ਇਨਕਮ ਹੋਈ,
ਤੇ ਸਾਡੇ ਖਰਚੇ ਕਿੰਨੇ ਆ। ਵਾਹ ਵਾਹ। ਜਿਹੜਾ ਇੰਡੀਆ ਦਾ ਦੇਖੋ, ਇਹ ਤਾਂ ਆਪਾਂ ਘਰ ਦੀ ਇੱਕ ਨਾਰਮਲ ਜੀ ਗੱਲ ਕਰਦੇ, ਇੰਡੀਆ ਦਾ ਜਿਹੜਾ ਬਜਟ ਆ ਇੱਕ ਬਹੁਤ ਵੱਡਾ ਪ੍ਰੋਜੈਕਟ ਆ। ਤੁਸੀਂ ਦੇਖੋ ਵੀ ਜਿੱਦਣ ਇਹ ਸੀਤਾਰਮਨ ਪਾਸ ਕਰਨ ਗਈ ਆ, ਇਹਦੇ ਵਿੱਚ ਟਰੱਕ ਦੇ ਵਿੱਚ ਆਈਆਂ ਫਾਈਲਾਂ, ਇੱਕ ਪੂਰੇ ਟਰੱਕ ਦੇ ਵਿੱਚ ਜਦੋਂ ਉਹਨੇ ਪੇਸ਼ ਕੀਤਾ। ਕੀ ਬਾਤ ਆ ਆਪਣੀ। ਟਰੱਕ ਦੇ ਵਿੱਚ, ਤੇ ਇਹਨੂੰ 6 ਮਹੀਨੇ ਲੱਗਦੇ ਆ ਬਜਟ ਬਣਾਉਣ ਨੂੰ। ਇਹਦੀ ਕੀ ਪ੍ਰਕਿਰਿਆ ਆ? ਪ੍ਰਕਿਰਿਆ ਇਹ ਆ ਵੀ ਮਿਨਿਸਟਰੀਆਂ ਸਾਰੀਆਂ ਨੂੰ ਚਿੱਠੀਆਂ ਕੱਢ ਦਿੰਦੇ ਆ ਬਈ ਦੱਸੋ ਤੁਹਾਨੂੰ ਕਿਹੜੇ ਕਿਹੜੇ ਫੰਡ ਦੀ ਲੋੜ ਆ, ਕਿੱਥੇ ਕਿੱਥੇ ਤੁਹਾਡਾ ਖਰਚਾ ਆ, ਕਿੰਨੀਆਂ ਕਿੰਨੀਆਂ ਤੁਹਾਡੀਆਂ ਦੇਣਦਾਰੀਆਂ ਲੈਣਦਾਰੀਆਂ ਕੀ ਕੀ ਆ। ਉਹ ਸਾਰਾ ਰਿਕਾਰਡ ਜਿਹੜਾ ਆ ਉੱਥੇ ਵਿੱਤ ਵਿਭਾਗ ਮੰਗਵਾ ਲੈਂਦਾ ਦਿੱਲੀ ਦੇ ਵਿੱਚ। ਉਸ ਤੋਂ ਬਾਅਦ ਫਿਰ ਉਹ ਕਰਦੇ ਆ ਵੀ ਕਿਹੜੀ ਸਟੇਟ ਜਿਹੜੀ ਆ ਪਿੱਛੇ ਰਹਿ ਗਈ ਆ, ਕਿਹੜੀ ਸਟੇਟ ਨੂੰ ਕਿੱਦਾਂ ਆਪਾਂ ਕਰਨਾ, ਕਿਹੜਾ ਜਿਹੜੀ ਸਬਸਿਡੀ ਸਕੀਮ ਆ ਕਿਹਨੂੰ ਆਪਾਂ ਪੈਸੇ ਦੇਣੇ ਆ, ਐਜੂਕੇਸ਼ਨ ਲਈ ਕਿੰਨਾ ਰੱਖਣਾ, ਸਿਹਤ ਲਈ ਕਿੰਨਾ ਰੱਖਣਾ, ਉਹਦੇ ਲਈ ਕਿੰਨਾ ਅਸੀਂ ਕਰਜ਼ਾ ਹੋਰ ਚੱਕਣਾ, ਕਿੰਨਾ ਆਪਾਂ ਕਰਨਾ। ਪਰ ਇਸ ਵਾਰ ਦਾ ਜਿਹੜਾ ਬਜਟ ਆ ਬੜਾ ਲੁਭਾਵਨਾ ਹੈ, ਈਵਨ ਕਿ ਅੰਮ੍ਰਿਤਕਾਲ ਇਹਨੂੰ ਕਿਹਾ ਗਿਆ। ਤੇ ਕਿਹਾ ਇਸ ਕਰਕੇ ਵੀ ਜਾਂਦਾ ਵੀ ਅੱਜ ਕੱਲ ਜਿਹੜੀਆਂ ਸਰਕਾਰਾਂ ਇਹ ਵੀ ਬੜੀਆਂ ਚਲਾਕ ਆ। ਇਹ ਚਲਾਕ ਇਸ ਕਰਕੇ ਆ ਵੀ ਹੁਣ ਆ ਰਹੀਆਂ ਅਗਲੀਆਂ ਚੋਣਾਂ 2024 ਦੇ ਵਿੱਚ, ਇਹ ਲਾਸਟ ਬਜਟ ਆ ਪੂਰਨ ਜਿਹੜਾ ਬਜਟ ਆ। ਹੁਣ ਉਹ ਲਾਸਟ ਬਜਟ ਆ, ਇਹਨਾਂ ਦੇ ਵਿੱਚ ਕੀ ਆ ਕਿ ਜੇ ਤਾਂ ਇਹਦੇ ਵਿੱਚ ਸੰਘੀ ਜਿਹੜੀ ਆ ਲੋਕਾਂ ਦੀ ਘੁੱਟ ਦਿੰਦੇ, ਇਹਦਾ ਲੋਕਾਂ ਨੇ ਹੋ ਜਾਣਾ ਸੀ ਨਾਰਾਜ਼। ਹੁਣ ਦੱਸਣ ਦੇ ਵਾਸਤੇ ਵੀ ਅਸੀਂ ਤਾਂ ਤੁਹਾਡੇ ਲਈ ਬਹੁਤ ਖਜ਼ਾਨਾ ਕਰ ਦੇਣਾ, ਅਸੀਂ ਤਾਂ ਬਹੁਤ ਸਕੀਮਾਂ, ਅਸੀਂ ਤਾਂ ਗਰੀਬਾਂ ਨੂੰ ਘਰ ਬਣਾ ਕੇ ਦੇਣੇ ਆ, ਅਸੀਂ ਤਾਂ ਤੁਹਾਨੂੰ ਆਹ ਕਰਕੇ ਦੇਣਾ। ਉਹਦੇ ਲਈ ਹੁਣ ਉਹ ਪਲਾਨ ਜਿਹੜਾ ਆ, ਇੱਕ ਰਾਸਤਾ ਆ ਉਹ ਤਿਆਰ ਕਰ ਲਿਆ ਕਿ 2024 ਦੇ ਵਿੱਚ ਅਸੀਂ ਕਿੱਦਾਂ ਜਾਣਾ। ਹੁਣ ਇਹ ਅਗਲਾ ਦੇਖਾਂਗੇ ਵੀ ਜਿਹੜੀ ਅਗਲੀ ਸਰਕਾਰ ਆਈ ਉਹਦਾ ਪਹਿਲਾ ਬਜਟ ਜਿਹੜਾ ਆ ਉਹਦੇ ਵਿੱਚ ਫਿਰ ਕਿਹਦਾ ਜਿਹੜਾ ਨੁਕਸਾਨ ਹੁੰਦਾ, ਕਿੱਦਾਂ ਹੁੰਦੀ ਆ। ਪਰ ਇਹ ਜ਼ਰੂਰ ਹੈਗਾ ਕਿ ਲੋਕਾਂ ਨੂੰ ਜਿਹੜਾ ਜ਼ਰੂਰ ਅਵੇਅਰ ਹੋਣਾ ਚਾਹੀਦਾ ਬਜਟ ਦੇ ਬਾਰੇ, ਤੇ ਸਵਾਲ ਜ਼ਰੂਰ ਕਰਨੇ ਚਾਹੀਦੇ ਆ ਤਾਂ ਕਿ ਸਰਕਾਰਾਂ ਨੂੰ ਵੀ ਇਸ ਗੱਲ ਦੇ ਵਿੱਚ ਨੋਟ ਕਰਕੇ ਰੱਖਣ ਵੀ ਹਾਂ ਵੀ ਲੋਕੀ ਸਾਡਾ ਵਿਰੋਧ ਕਰ ਸਕਦੇ। ਪਰ ਇਹ ਆ ਵੀ ਲੋਕ ਤਾਂ ਚੁੱਪ ਕਰਕੇ ਬੈਠੇ ਹੁੰਦੇ ਆ, ਲੋਕਾਂ ਦਾ ਕੋਈ ਇੰਟਰਸਟ ਹੀ ਨਹੀਂ ਹੁੰਦਾ। ਆਪਾਂ ਉਹ ਪੰਨੇ ਆ ਅਖਬਾਰ ਦੇ, ਅੱਧੀ ਅਖਬਾਰ ਭਰ ਜਾਂਦੀ ਆ ਬਜਟ ਦੇ ਨਾਲ, ਅਸੀਂ ਪੜ੍ਹਦੇ ਨਹੀਂ ਉਹਦੇ ਬਾਰੇ। ਹੁਣ ਮਾਸ ਜੀ ਲੋਕ ਵੀ ਥੋੜੇ ਜਿਹਾ ਅਵੇਅਰ ਹੋ ਗਏ ਇਹਨਾਂ ਜੁਮਲਿਆਂ ਤੋਂ, ਲੋਕ ਜਿਹੜੇ ਆ ਸਮਝ ਗਏ ਕਿ ਸਾਨੂੰ ਕਿਸ ਢੰਗ ਦਾ ਲੋਲੀਪੌਪ ਸਰਕਾਰਾਂ ਦਿੰਦੀਆਂ। ਕੁਛ ਨਾ ਕੁਛ ਅੱਗੇ ਨਾਲੋਂ ਬਹੁਤ ਫਰਕ ਪਿਆ। ਲੋਕ ਹੁਣ ਤੁਹਾਡੇ ਤੇ ਸਵਾਲ ਕਰਨ ਲੱਗ ਪਏ ਆ ਵੀ ਤੁਸੀਂ ਸਾਡੇ ਲਈ 5 ਸਾਲ ਦੇ ਤੁਹਾਨੂੰ ਚੁਣ ਕੇ ਭੇਜਿਆ ਸੀ, ਆਪਣੀ ਆਵਾਜ਼ ਬਣਾ ਕੇ ਭੇਜਿਆ ਸੀ, ਤੁਸੀਂ ਸਾਡੇ ਲਈ ਉੱਥੇ ਜਾ ਕੇ ਕੀ ਕੀਤਾ, ਤੁਸੀਂ ਆਪਣੇ ਇਲਾਕੇ ਲਈ ਕੀ ਲੈ ਕੇ ਉਹ ਹੁਣ ਲੋਕ ਸਵਾਲ ਕਰਦੇ ਆ। ਹੁਣ ਇਹਨਾਂ ਨੂੰ ਤਕਲੀਫ ਹੁੰਦੀ ਹੈ ਤੇ ਇਹ ਗੱਲ ਕਿਉਂ ਹੋਈ ਹੈ, ਇਹੋ ਹੀ ਨਹੀਂ ਚਾਹੁੰਦੇ। ਪਰ ਧਾਮੀ ਸਾਹਿਬ ਉਹਦਾ ਇੱਕ ਹੋਰ ਵੀ ਰਿਜ਼ਲਟ ਇਹ ਹੋਇਆ ਵੀ ਸਰਕਾਰਾਂ ਹੁਣ ਇੱਕ ਨੀਤ ਵੀ ਦਿਖਾਉਣ ਲੱਗ ਗਈਆਂ। ਬਹੁਤ ਸਾਰੇ ਕੰਮ ਆਪਾਂ ਇਹ ਵੀ ਨਾ ਕਹੀਏ ਵੀ ਨਖੇਦੀ ਕਰੀ ਜਾਈਏ, ਸਰਕਾਰਾਂ ਨੇ ਬਹੁਤ ਵੱਡੇ ਕੰਮ ਕੀਤੇ ਆ, ਬਹੁਤ ਵੱਡੀ ਇੱਕ ਇਕਨੋਮੀ ਜਿਹੜੀ ਆ ਬਣਾਈ ਆ। ਪਹਿਲੇ ਜਿਹੜੇ ਪੰਜਾਂ ਦੇ ਵਿੱਚ ਚਲੇ ਗਏ ਆ, ਇਹ ਇੱਕ ਬਹੁਤ ਵੱਡੀ ਗੱਲ ਆ ਵੀ ਇੰਡੀਆ ਦਾ ਹੋਣਾ। ਉਹ ਗੱਲ ਚੱਲੇ ਸਰਕਾਰਾਂ ਦੀ ਚੰਨਵੇ, ਗੱਲ ਚੱਲੇ ਸਰਕਾਰਾਂ ਦੀ, ਉਹ ਲੋਕ ਰਹਿੰਦੇ ਹੱਕ ਮੰਗਦੇ ਪਰ ਪੈਂਦੀਆਂ ਨੇ ਮਾਰਾਂ ਉਹ ਪੈਂਦੀਆਂ ਨੇ ਮਾਰਾਂ ਜੀ। ਮਾਤਾ ਹੁਣ ਖਰਚੇ ਦੀ ਗੱਲ ਤੇ ਦੱਸੀ ਜਾਂਦੇ ਆ, ਜਿਹੜਾ ਹੁਣ 26 ਜਨਵਰੀ ਦੀ ਕਿਤੇ ਘੱਟ ਖਰਚਾ ਕੀਤਾ ਸਰਕਾਰ ਨੇ, ਦੇਖੀ ਨਹੀਂ ਪਰੇਡਾਂ ਵਿੱਚ। ਖਰਚਾ ਤਾਂ ਬਹੁਤ ਕੀਤਾ, ਪਰੇਡਾਂ 'ਚ ਖਰਚਾ ਤਾਂ ਅਮਲੀਆ ਕੀਤਾ ਇਹਨਾਂ ਨੇ, ਪਰ ਸਾਨੂੰ ਤਾਂ ਦੁੱਖ ਹੀ ਹੋਇਆ ਉੱਥੇ ਯਾਰ ਕਿ ਸਾਡੇ ਪੰਜਾਬ ਦੀ ਤਾਂ ਝਾਕੀ ਵਿੱਚ ਕਿਤੇ ਇਹਨਾਂ ਨੇ ਸ਼ੋਅ ਹੀ ਨਹੀਂ ਕੀਤੀ। ਪੂਰੇ ਦੇਸ਼ ਦੀ ਖੜਗ ਭੁਜਾ ਆ ਪੰਜਾਬ। ਆਹੋ ਪੂਰੀ 90% ਕੁਰਬਾਨੀਆਂ ਆ ਪੰਜਾਬ ਦੀਆਂ। ਬਿਲਕੁਲ ਠੀਕ ਹੈ ਨਾ। ਤਾਂ ਪੰਜਾਬ ਦੀ ਉੱਥੇ ਕਿਤੇ ਦਿਖਾਈ ਨਹੀਂ ਦਿੱਤੀ, ਕੋਈ ਝਾਕੀ ਨਹੀਂ ਦੇ ਦਿੰਦੇ ਉੱਥੇ ਸੱਦੀ ਇਹਨਾਂ ਨੇ। ਇਹਨਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ, ਪੰਜਾਬੀਆਂ ਦੇ ਮਨਾਂ ਤੇ ਚੋਟ ਵੱਜੀ ਹੈ ਇਸ ਗੱਲ ਦੀ। ਸਰਕਾਰ ਨੇ ਜੋ ਕੁਝ ਕੀਤਾ ਇਹ ਗਲਤ ਕੀਤਾ, ਇਹ ਨਹੀਂ ਸੀ ਇਹਨਾਂ ਨੂੰ ਚਾਹੀਦਾ। ਪੰਜਾਬ ਤੋਂ ਬਗੈਰ ਮੁਲਕ ਹੈ ਹੀ ਕੁਝ ਨਹੀਂ। ਬਹੁਤ ਵਧੀਆ 90% ਕੁਰਬਾਨੀਆਂ ਪੰਜਾਬ ਦੀਆਂ ਆ। ਸਾਰੇ ਮੁਲਕ ਜ਼ਰੂਰ, ਸਾਰੇ ਮੁਲਕ ਤੇ ਸਾਰੇ ਰਾਜ ਜ਼ਰੂਰੀ ਆ। ਮੈਂਦਰ ਸਾਹਿਬ ਕਿਸੇ ਹੋਰ ਦੀ ਕੱਢਦੇ 20 ਵਾਰੀ ਕੱਢ ਦਿੰਦੇ, ਲੇਕਿਨ ਪੰਜਾਬ ਦੀ ਝਾਕੀ ਕੱਟਣਾ ਬਹੁਤ ਮਾੜੀ ਗੱਲ ਵਾ। ਕੱਟੀ ਕਿਹੜੇ ਹਿਸਾਬ ਨਾਲ ਆਉਂਗੀ ਐ ਸਰਕਾਰ, ਕੋਈ ਗਲਤ ਕੰਮ ਨਾ ਕਰਦੀ ਨਹੀਂ ਹੁੰਦੀ, ਪਤਾ ਨਹੀਂ। ਬਾਕੀ ਦੇਖੋ ਅਗਲੇ ਉਹ ਵੀ ਪਹਿਲਾਂ ਰੱਖ ਲੈਂਦੇ, ਆਪਾਂ ਪਹਿਲਾਂ ਉਹਨਾਂ ਦਾ ਪੱਖ ਦੱਸ ਦਈਏ। ਉਹਨਾਂ ਦਾ ਪੱਖ ਇਹ ਸੀ ਬਈ ਅਸੀਂ 17 ਝਾਕੀਆਂ ਅਸੀਂ ਲੈਣੀਆਂ ਹੁੰਦੀਆਂ, ਉਹਦੇ ਵਿੱਚ ਮਿਨਿਸਟਰੀ ਦੀਆਂ ਵੀ ਝਾਕੀਆਂ ਨੇ, ਸਟੇਟਾਂ ਦੀਆਂ ਵੀ ਹੈਗੀਆਂ। ਬਿਲਕੁਲ ਐਤਕੀ ਉਹਨਾਂ ਨੇ ਇੱਕ ਥੀਮ ਰੱਖਿਆ ਸੀ ਬਈ ਨਾਰੀ ਸਸ਼ਕਤੀਕਰਨ, ਬਈ ਜਿਹੜੀ ਨਾਰੀ ਆ ਉਹ ਬਹੁਤ ਅੱਗੇ ਵੱਧ ਰਹੀ ਆ। ਇਹ ਉਹਦਾ ਥੀਮ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਬਈ ਜਿਹੜਾ ਉਹਨੇ ਥੀਮ ਦੇ ਆਧਾਰ ਤੇ ਇੱਕ ਥੀਮ ਦੇ ਦਿੱਤਾ ਵੀ ਇਹਦੇ ਉੱਤੇ ਤੁਸੀਂ ਝਾਕੀ ਬਣਾ ਕੇ ਲਿਆਉਣੀ ਆ।
ਨਾਲ ਸੀਗਾ ਵੀ ਤੁਸੀਂ ਜਿਹੜੀ ਆਪਣੀ ਤਾਕਤ ਸ਼ੋਅ ਕਰਨੀ ਆ, ਚਾਹੇ ਉਹ ਫੌਜ ਦੀ ਸਮਰੱਥਾ ਰੱਖ ਲਓ ਜਾਂ ਕਿਸੇ ਵੀ ਤਰੀਕੇ ਦੇ ਨਾਲ। ਉਹ ਦੋ ਜਿਹੜੇ ਥੀਮ ਆ ਇਹਨਾਂ ਦੇ ਤੇ ਉੱਥੇ ਝਾਕੀਆਂ ਬਣਾ ਕੇ ਜਿਹੜੀਆਂ ਆ ਦੇ ਦਿੱਤੀਆਂ ਜਾਂਦੀਆਂ ਵੀ ਜਾਣੀ ਤੁਸੀਂ ਆਪਣੇ ਆਈਡੀਆਸ ਦੇਣੇ ਆ। ਪੰਜਾਬ ਸਰਕਾਰ ਨੂੰ ਸਤੰਬਰ ਦੇ ਵਿੱਚ ਚਿੱਠੀ ਆਉਂਦੀ ਆ, ਉਸ ਤੋਂ ਬਾਅਦ 2 ਮੀਟਿੰਗਾਂ ਦੇ ਵਿੱਚ ਇਹ ਕਹਿੰਦੇ ਅਸੀਂ ਗਏ ਆ, 2 ਮੀਟਿੰਗਾਂ ਦੇ ਵਿੱਚ ਗਏ ਆ। ਉਹਦੇ ਵਿੱਚ ਪਹਿਲੀ ਵਾਰ ਪ੍ਰਪੋਜ਼ਲ ਹੁੰਦਾ, ਫਿਰ ਉਹ 3D ਇੱਕ ਮਾਡਲ ਬਣਾ ਕੇ ਦਿੰਦੇ ਆ, ਫਿਰ ਇਹਦਾ ਸਿਲੈਕਸ਼ਨ ਅੱਗੇ ਹੁੰਦੀ ਹੈ। 4 ਮੀਟਿੰਗਾਂ, ਪਹਿਲੇ 2 ਮੀਟਿੰਗਾਂ ਇਹਨਾਂ ਨੇ ਪਾਸ ਕੀਤੀਆਂ, ਉਸ ਤੋਂ ਬਾਅਦ ਇਹਨਾਂ ਨੂੰ ਬੁਲਾਇਆ ਨਹੀਂ ਗਿਆ। ਦੈਟ ਮੀਨਸ ਕਿ ਉਹਨਾਂ ਨੇ ਇਹਦੇ ਉੱਤੇ ਗੱਲ ਨਹੀਂ ਕੀਤੀ। ਹੁਣ ਉਹਨਾਂ ਦਾ ਇਹ ਰੀਜ਼ਨ ਆ ਵੀ ਉਹ ਜਿਹੜੇ ਸਾਡੇ ਕੁਝ ਰੂਲ ਰੈਗੂਲੇਸ਼ਨਸ ਆ ਵੀ ਸਾਡਾ ਸਰਕਾਰ ਦਾ ਕੋਈ ਲੈਣ ਦੇਣ ਨਹੀਂ, ਉਹਦੇ ਆਰਟ ਦੇ ਨਾਲ ਲੋਕ ਜੁੜੇ ਹੋਏ ਆ, ਤੇ ਉਹ ਜਿਹੜੇ ਉਹਨਾਂ ਦਾ ਇਹ ਪੱਖ ਆ। ਪਰ ਨਾਲੇ ਹੀ ਆਪਾਂ ਦੇਖੀਏ ਵੀ ਪੰਜਾਬ ਸਰਕਾਰ ਨੇ ਮੁੱਦੇ ਕਿਹੜੇ ਭੇਜੇ ਸੀ, ਇਹਦੇ ਉੱਤੇ ਬੜੀ ਵਿਚਾਰ ਕਰਨ ਦੀ ਲੋੜ ਆ। ਪਹਿਲਾ ਮੁੱਦਾ ਇਹਨਾਂ ਨੇ ਰੱਖਿਆ ਸੀ ਵੀ ਅਸੀਂ ਪਹਿਲੀ ਜਿਹੜਾ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ, ਉਹ ਦਿੱਤਾ ਫੌਜ ਦਾ, ਵੀ ਜਿਹੜੀ ਝਾਕੀ ਆ ਸਾਡੀ ਉਹਦੇ ਵਿੱਚ ਫੌਜੀ ਖੜਨੇ ਸੀ, ਬਾਰਡਰਾਂ ਦੀ ਰੱਖਿਆ ਕਰ ਰਹੇ ਆ ਪੰਜਾਬੀ ਲੋਕ, ਇਹ ਸਾਡੀ ਪੰਜਾਬ ਦੀ ਝਾਕੀ ਆ। ਦੂਜੀ ਉਹਨਾਂ ਨੇ ਕਿਉਂਕਿ ਨਾਰੀ ਸਸ਼ਕਤੀਕਰਨ ਦਾ ਸੀ, ਉਹਨੇ ਉੱਥੇ ਆਈਡੀਆ ਦਿੱਤਾ ਮਾਈ ਭਾਗੋ ਦਾ, ਕਿ ਮਾਈ ਭਾਗੋ ਦਾ ਜਿਹੜਾ ਕਨਸੈਪਟ ਆ ਉਹ ਅਸੀਂ ਉੱਥੇ ਦੇਣਾ ਚਾਹੁੰਦੇ ਸੀ। ਇੱਕ ਤੀਜਾ ਇਹਨੇ ਆਈਡੀਆ ਦਿੱਤਾ ਜਿਹੜੀ ਬੈਟਲ ਆਫ ਸਾਰਾਗੜੀ ਸੀ 1897 ਦੇ ਵਿੱਚ ਹੋਈ ਆ। ਇਹ ਸ਼ਾਇਦ ਜਿਹੜੇ ਤਿੰਨੇ ਹੀ ਤਰੀਕੇ ਆ, ਇਹ ਮੈਨੂੰ ਲੱਗਦਾ ਵੀ ਉਹ ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਇਦਾਂ ਨਹੀਂ ਕਹਿੰਦਾ, ਪਰ ਜਿਹੜੇ ਤਿੰਨੇ ਹੀ ਇੱਕ ਆਈਡੀਆਜ਼ ਆ ਇਹ ਸ਼ਾਇਦ ਫੈਡਰਲ ਗੌਰਮੈਂਟ ਦੇ ਢਾਂਚੇ 'ਚ ਨਹੀਂ ਫਿੱਟ ਹੁੰਦੇ। ਜਾਨੀ ਤੁਸੀਂ ਜਿੱਦਾਂ ਧਾਮੀ ਸਾਹਿਬ ਨੇ ਸ਼ੱਕ ਜਿਹੜੀ ਜ਼ਾਹਰ ਕੀਤੀ ਆ, ਹੁਣ ਦੇਖੋ ਹੋ ਸਕਦਾ ਆ ਵੀ ਜਿਹੜੇ ਉਹ ਦਿੰਦੇ ਆ ਵੀ ਹੋ ਸਕਦੇ ਉਹ ਸਹੀ ਹੋਣ, ਪਰ ਜਿਹੜੇ ਇਹ 3 ਥੀਮ ਸੀ ਮਾਸਟਰ ਜੀ ਫੈਡਰਲ ਗਵਰਨਮੈਂਟ ਜਿਹੜੀ ਫੈਡਰਲ ਗਵਰਨਮੈਂਟ ਬਣੀ ਆ ਉਹ ਇਹਨਾਂ ਮੁੱਦਿਆਂ ਕਰਕੇ ਬਣੀ ਜਿਹੜੇ 3 ਤੁਸੀਂ ਦੱਸੇ ਆ। ਜੇ ਕੁਰਬਾਨੀਆਂ ਨਾ ਹੁੰਦੀਆਂ ਤਾਂ ਉਹ ਗਵਰਨਮੈਂਟ ਬਣ ਕਿੱਥੋਂ ਜਾਂਦੀ? ਗੱਲ ਤਾਂ ਹੀ ਆ, ਉਹ ਤਾਂ ਆਪਾਂ ਯਾਦ ਰੱਖਦੇ ਆ। ਉਹਨਾਂ ਮੁੱਦਿਆਂ ਨੂੰ ਵਿੱਚ ਸ਼ਾਮਲ ਨਹੀਂ ਕਰਨਾ, ਫਿਰ ਸ਼ਾਮਲ ਕੀ ਕਰਨਾ ਉੱਥੇ? ਹੁਣ ਇਹ ਆਪਾਂ ਇਦਾਂ ਕਹਿੰਦੇ ਆ ਵੀ ਇਦਾਂ ਆ, ਮੈਂ ਜਾਨੀ ਦੋਨੇ ਪੱਖ ਦੱਸਦਾ। ਹੁਣ ਇਹ ਜਿਹੜੇ 3 ਥੀਮ ਆ ਕਿੱਡੇ ਗ੍ਰੇਟ ਥੀਮ ਆ ਜਿੱਦਾਂ ਧਾਮੀ ਸਾਹਿਬ ਨੇ ਕਿਹਾ, ਪਰ ਉਹਦੇ ਨਾਲ ਕੀ ਆ ਕਿ ਸਾਡੀ ਇਹ ਆਇਡੈਂਟੀਫਿਕੇਸ਼ਨ ਆ। ਹੋ ਸਕਦਾ ਵੀ ਇਹ ਸਾਡੀ ਆਇਡੈਂਟੀਫਿਕੇਸ਼ਨ ਜਿਹੜੀ ਆ ਲੋਕਾਂ ਨੂੰ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ ਉਹ, ਕਿਉਂਕਿ ਜਦੋਂ 26 ਜਨਵਰੀ ਦੀ ਝਾਕੀ ਇਕੱਲੇ ਪੰਜਾਬ ਦੇ ਲੋਕ ਨਹੀਂ ਦੇਖਦੇ, ਪੂਰੇ ਇੰਡੀਆ ਹੀ ਨਹੀਂ ਛੱਡੋ ਸਾਰੀ ਦੁਨੀਆ ਦੇਖਦੀ ਆ। ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਹੋਈ ਆ 26 ਜਨਵਰੀ ਦੀ ਪਰੇਡ ਦੀ। ਤੁਸੀਂ ਉੱਥੇ ਦੇ ਮੇਨ ਅਖਬਾਰਾਂ ਚੱਕ ਕੇ ਦੇਖੋ, ਉਹਨਾਂ ਨੇ ਕੱਲੇ ਹਥਿਆਰ ਦੇ ਉੱਤੇ, ਕੱਲੀ ਝਾਕੀ ਦੇ ਉੱਤੇ ਚਰਚਾ ਕੀਤੀ ਆ। ਮਿਸਰ ਦਾ ਰਾਸ਼ਟਰਪਤੀ ਇਹਨਾਂ ਨੇ ਚੀਫ ਗੈਸਟ ਦੇ ਤੌਰ ਦੇ ਉੱਤੇ ਸੱਦਿਆ ਸੀ, ਉਹ ਜਾ ਕੇ ਇੱਥੇ ਚਲੋ ਇੱਥੇ ਵੀ ਦੇਖੋ ਬੜੀ ਤਕੜੀ ਇਹਨਾਂ ਨੇ ਪੋਲਿਟਿਕਸ ਖੇਡੀ ਕਿ ਇਜਿਪਟ ਕੋਈ ਬਹੁਤ ਤਕੜਾ ਦੇਸ਼ ਨਹੀਂ, ਬੜਾ ਕਰਜ਼ਾਈ ਮੁਲਕ ਆ, ਉਹਨੂੰ ਸੱਦਿਆ ਗਿਆ ਸਿਰਫ ਇਸ ਕਰਕੇ ਕਿ ਮੁਸਲਿਮ ਦੇਸ਼ਾਂ ਦੇ ਉੱਤੇ ਪ੍ਰਭਾਵ ਪਾਉਣ ਲਈ। ਉਹ ਆ ਗਿਆ, ਉਹ ਜਦੋਂ ਵਾਪਸ ਗਿਆ ਮਿਸਰ ਵਿੱਚ ਜਾ ਕੇ ਉਹ ਕਹਿੰਦਾ ਬਹੁਤ ਗ੍ਰੇਟ ਕੰਟਰੀ ਆ, ਐਡੀ ਗ੍ਰੇਟ ਕੰਟਰੀ ਆ। ਜਦੋਂ ਉਹਨੇ ਝਾਕੀਆਂ ਦੇਖੀਆਂ, ਉਹ ਦੱਸਦੇ ਆ ਨਾ ਵੀ ਨਾਲ ਵੀ ਆਹ ਝਾਕੀ ਆ, ਇੱਥੇ ਦੇ ਸਟੇਟ ਦੇ ਆ ਇਦਾਂ ਦੇ ਬੰਦੇ ਆ, ਉੱਥੇ ਆ। ਹੁਣ ਉਹ ਕਹਿੰਦਾ ਯਾਰ ਇਦਾਂ ਦੇ ਲੋਕ ਆ ਇੱਥੇ, ਇੰਨੇ ਤਰ੍ਹਾਂ ਦੇ ਲੋਕ ਬਾਵਜੂਦ ਵੀ ਉਹ ਇਕੱਠੇ ਰਹਿੰਦੇ। ਰਸਤਾ ਜਿਹੜਾ ਹੈਗਾ ਉਹ ਆਪਣੀ ਖੁਸ਼ਬੂ ਬਣ ਰਿਹਾ ਦੁਨੀਆ ਦੇ ਵਿੱਚ, ਹਨਾ। ਕਿੱਡਾ ਵੱਡਾ ਦੇਖੋ, ਕਿੱਡਾ ਇਮੇਜ ਲੈ ਕੇ। ਜੇ ਉੱਥੇ ਸਾਡਾ ਵੀ ਕੋਈ ਥੀਮ ਹੁੰਦਾ, ਜੇ ਉਹ ਸਾਰਾਗੜੀ ਦੀ ਚਰਚਾ ਹੁੰਦੀ ਜਿੱਥੇ ਕੁਛ ਕੁ ਜਵਾਨਾਂ ਨੇ ਜਿਹੜੀ ਭਾਜੜਾਂ ਪਵਾਤੀਆਂ ਹਜ਼ਾਰਾਂ ਦੀਆਂ ਫੌਜਾਂ ਨੂੰ, ਉੱਥੇ ਸਾਡਾ ਸਿਰ ਉੱਚਾ ਹੁੰਦਾ ਸੀ। ਜਦੋਂ ਅਸੀਂ ਫੌਜ ਦਿਖਾਉਣੀ ਸੀ ਉੱਥੇ ਖੜੀ ਵੀ ਸਾਡੇ ਜਿਹੜੇ ਫੌਜੀ ਆ, ਸਾਡੇ ਜਿਹੜੇ ਜਵਾਨ ਆ, ਉੱਥੇ ਉਹ ਤਬੂਤਾਂ ਦੇ ਵਿੱਚ ਬੰਦ ਹੋ ਕੇ ਆਉਂਦੇ ਆ, ਉਹ ਜਦੋਂ ਲੋਕਾਂ ਤੱਕ ਗੱਲ ਪਹੁੰਚਣੀ ਸੀ ਉਹਦੇ ਨਾਲ ਸਾਡਾ ਸਿਰ ਉੱਚਾ ਹੋਣਾ ਸੀ। ਮਾਈ ਭਾਗੋ ਵਾਲਾ ਕਨਸੈਪਟ ਹੁਣ ਅੱਜ ਜਿਹੜੀ ਨਾਰੀ ਸਸ਼ਕਤੀਕਰਨ, ਇਹ ਤਾਂ ਸਾਡੇ ਸਾਲਾਂ ਪਹਿਲਾਂ ਦਾ ਹੋ ਰਿਹਾ। ਬਿਲਕੁਲ ਜੀ, ਬਿਲਕੁਲ, ਹਨਾ। ਤੇ ਇਹ ਸ਼ਾਇਦ ਜਿਹੜੀਆਂ ਸਰਕਾਰਾਂ ਇਹ ਅੱਗੇ ਪਹੁੰਚਾਉਣਾ ਨਹੀਂ ਚਾਹੁੰਦੀਆਂ। ਦੇਖੋ ਮਾਸਟਰ ਜੀ, ਮੈਂ ਤੁਹਾਡੀ ਗੱਲ ਵੱਡੀ ਕਰਦਾ ਕਿ ਪੰਜਾਬੀਆਂ ਨੂੰ ਦੁਨੀਆ ਮੰਨਦੀ ਆ, ਤੇ ਮੈਂ ਇੱਕ ਸ਼ੇਰ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਆਖਾਂ। ਉਹ ਆਇਆ ਹੜ ਮੁਰਗਾ ਬੀਆਂ ਦਾ ਚੰਨ ਦੇ, ਵਾਹ ਵਾਹ, ਆਇਆ ਹੜ ਮੁਰਗਾ ਬੀਆਂ ਦਾ, ਇਹ ਦੁਨੀਆ ਮੰਨਦੀ ਏ ਲੋਹਾ ਪੰਜਾਬੀਆਂ ਦਾ, ਇਹ ਦੁਨੀਆ ਮੰਨਦੀ ਏ ਉਹ ਲੋਹਾ ਪੰਜਾਬੀਆਂ ਦਾ। ਸਰਕਾਰਾਂ ਭਾਵੇਂ
ਜਿੰਨਾ ਮਰਜ਼ੀ ਧੱਕਾ ਕਰ ਲੈਣ, ਪੰਜਾਬੀਆਂ ਦੀ ਚੜ੍ਹਦੀ ਕਲਾ ਰਹਿਣੀ ਬਾਬਿਓ, ਇਹ ਸਾਡਾ ਵਿਸ਼ਵਾਸ ਹੈ, ਇਹ ਸਾਡਾ ਯਕੀਨ ਹੈ। ਬਹੁਤ ਧੰਨਵਾਦ ਤੁਹਾਡਾ। ਵਾਹ ਸੰਧੂ ਸਾਹਿਬ, ਕਮਾਲ ਕਰਦੀ ਵੇ, ਕਮਾਲ ਕਰਦੀ। ਪਰ ਮਾਸਟਰ ਜੀ ਇੱਥੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਵੀ ਸਰਕਾਰਾਂ ਦੇ ਇਸ ਮਤਰੇਈ ਮਾਂ ਵਾਲੇ ਰਵੱਈਏ ਨੇ ਪੰਜਾਬ ਦਾ ਬੇੜਾ ਗਰਕ ਕਰਤਾ। ਕੱਲ ਦੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਮੈਂ ਬੇਟੇ ਨੂੰ ਲੈ ਕੇ ਤਾਂ ਕਾਲਜ ਵਿੱਚ ਗਿਆ, ਦਾਖਲਾ ਕਰਾਉਣ ਵਾਸਤੇ ਜਾਣਾ ਸੀ। ਉੱਥੇ ਜਿੰਨਾ ਅਸੀਂ ਪਹਿਲਾਂ ਦੇਖਦੇ ਹੁੰਦੇ ਸੀ ਵੀ ਇੰਨੀ ਰੌਣਕ ਹੁੰਦੀ ਸੀ, ਇੰਨਾ ਰਸ਼ ਹੁੰਦਾ ਸੀ ਉੱਥੇ ਸਟੂਡੈਂਟਾਂ ਦਾ, ਕੋਈ ਨਜ਼ਰ ਹੀ ਨਹੀਂ ਸੀ ਆਉਣ ਡਿਆ। ਇਹਨਾਂ ਇਸ ਗਲਤ ਵਤੀਰੇ ਦੀ ਵਜ੍ਹਾ ਕਰਕੇ ਜਿਹੜੇ ਬੱਚੇ ਸਾਡੇ ਪੰਜਾਬ ਦੇ ਆ ਉਹ ਇੱਥੋਂ ਬਾਹਰ ਨੂੰ ਹਿੱਜ ਕਰਨ ਵਾਸਤੇ ਮਜਬੂਰ ਹੋਣ ਡਏ। ਬਾਹਰ ਜਾ ਕੇ ਅਸੀਂ ਧੱਕੇ ਖਾਣੇ। ਜੇ ਸਾਨੂੰ ਪੰਜਾਬ ਦੇ ਵਿੱਚ ਸਾਡੀਆਂ ਸਰਕਾਰਾਂ ਜਿਹੜੀਆਂ ਕੁਝ ਦੇਣ, ਰੁਜ਼ਗਾਰ ਦੇਣ, ਸਾਨੂੰ ਸਾਧਨ ਰੁਜ਼ਗਾਰ ਦੇ ਦੇਣ, ਤੇ ਅਸੀਂ ਕਿਉਂ ਬਾਹਰ ਜਾਣ ਸਾਡੇ ਬੱਚੇ? ਜੇ ਬਾਹਰ ਜਾਣੇ ਤਾਂ ਅਸੀਂ ਕਿਸੇ ਖਾਸ ਮਜਬੂਰੀ 'ਚ ਜਾਣ ਡਏ ਆ। ਅੱਜ ਕਾਲਜ ਵੀ ਸਾਰੇ ਖਾਲੀ ਹੋਣ ਡਏ ਆ, ਉਹ ਅਦਾਰਿਆਂ ਨੂੰ ਵੀ ਤਾਂ ਘੱਟ ਆਇਆ ਨਿਰਾ ਪੂਰਾ, ਸਾਨੂੰ ਹੀ ਨਹੀਂ ਵੀ ਸਾਡੇ ਬੱਚਿਆਂ ਨੂੰ, ਉਹਨਾਂ ਅਦਾਰਿਆਂ ਨੂੰ ਵੀ ਘੱਟ ਆਇਆ। ਉਹ ਵੀ ਬੰਦ ਹੋਣ ਦੀ ਕਗਾਰ ਤੇ ਆਉਣਗੇ ਇਸ ਢੰਗ ਨਾਲ। ਤਾਂ ਹੁਣ ਧਾਮੀ ਸਾਹਿਬ, ਇਹ ਜਿਹੜੀ ਪੰਜਾਬ ਸਰਕਾਰ ਨੇ ਹਾਇਰ ਐਜੂਕੇਸ਼ਨ ਦਾ ਜਿਹੜਾ ਮਿਨਿਸਟਰੀ ਆ, ਉਹਨੇ ਇਹ ਰਿਕਾਰਡ ਕੱਢਿਆ ਵੀ 29 ਕਾਲਜ ਤਾਂ ਸਾਡੇ ਬੰਦ ਹੋ ਗਏ ਆ, ਚਾਹੇ ਪ੍ਰਾਈਵੇਟ ਅਦਾਰਿਆਂ ਦੇ 29 ਕਾਲਜ ਬੰਦ ਹੋ ਗਏ। 29 ਕਾਲਜ ਬੰਦ ਹੋ ਗਏ। ਪਿਛਲੇ ਸਿਰਫ 2-3 ਸਾਲਾਂ ਦੇ ਵਿੱਚ 1.25 ਲੱਖ ਨਿਆਣਾ ਘਟ ਗਿਆ ਕਾਲਜਾਂ 'ਚ। 1.25 ਲੱਖ। ਉਹ ਹੁਣ 1.25 ਲੱਖ, 1.25 ਲੱਖ ਕਿੱਥੇ ਗਿਆ? ਉਹ 1.25 ਲੱਖ ਜਿਹੜਾ ਆ ਉਹ ਤੁਸੀਂ ਕਹੋ ਵੀ ਬਾਹਰ ਚਲੇ ਹਾਂ, ਕਿਉਂਕਿ ਆਪਸ਼ਨ ਕੋਈ ਨਹੀਂ ਦਿੱਤੀ। ਹੁਣ ਸਾਡੀ ਜਿਹੜੀ ਕਿੱਤਾ ਮੁਖੀ ਕੋਰਸਾਂ ਦੀ ਆਪਾਂ ਗੱਲ ਕਰਦੇ ਆ, ਜਿਹਦੀ ਗੱਲ ਜਿਹੜੀ ਆ ਹਾਇਰ ਐਜੂਕੇਸ਼ਨ ਕਮਿਸ਼ਨ ਵਾਲੇ ਕਰਦੇ ਆ, ਕੋਠਾਰੀ ਕਮਿਸ਼ਨ ਵਾਲੇ ਕਰਦੇ ਆ ਵੀ ਅਸੀਂ ਜਿਹੜੀ ਆਪਣੀ ਐਜੂਕੇਸ਼ਨ ਸਿਸਟਮ ਆ ਇਹਨੂੰ ਕਿੱਤਾ ਮੁਖੀ ਬਣਾਉਣਾ। ਕਿੱਤਾ ਮੁਖੀ ਤਾਂ ਅਸੀਂ ਬਣਾ ਹੀ ਨਹੀਂ ਪਾਏ। ITI ਦੇ ਵਿੱਚ ਜਾ ਕੇ ਹਾਲਾਤ ਦੇਖ ਲਓ, ਧਾਮੀ ਸਾਹਿਬ ਤਾਂ ਚਲੋ ਵਿਚਰਦੇ ਰਹਿੰਦੇ ਆ, ITIਆਂ ਦਾ ਹਾਲ ਦੇਖੋ, ਉੱਥੇ ਜਾ ਕੇ ਕੋਈ ਨਿਆਣਾ ਇਹਨਾਂ ਨੇ ਤਿਆਰ ਕੀਤਾ? ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਨੇ ਇੰਨਾ ਉਹਨਾਂ ਦਾ ਐਜੂਕੇਸ਼ਨ ਦਾ ਭੱਠਾ ਬਿਠਾ ਦਿੱਤਾ ਤੇ ਉਹਦੇ ਵਿੱਚ ਇੰਨਾ ਪੋਲਿਊਟ ਕਰਕੇ ਰੱਖ ਦਿੱਤਾ ਵੀ ਅੱਗੇ ਜਿਹੜੇ ਪੜ੍ਹ ਲਿਖ ਵੀ ਗਏ ਆ, ਡਿਗਰੀਆਂ ਕੋਲ ਆ, ਉਹ ਉਸ ਕੈਪੇਬਲ ਹੀ ਹੈ ਨਹੀਂਗੇ। ਕਿਉਂਕਿ ਪ੍ਰਾਈਵੇਟ ਅਦਾਰੇ ਜਿਹੜੇ ਆ ਉਹ ਪਹਿਲਾਂ ਦੇਖਦੇ ਆ ਕਿ ਕੰਮ ਉਸ ਲੈਵਲ ਦਾ ਨਹੀਂ ਹੋ ਰਿਹਾ ਜੀ। ਹੁਣ ਉਹ ਫਿਰ ਇੱਕੋ ਹੀ ਹੋਪ ਦਿੱਤੀ ਆ। ਤੇ ਦੂਜਾ ਹੈਗਾ ਇੱਥੇ ਦੇ ਹਾਲਾਤ ਕਿੰਨੇ ਮਾੜੇ ਹੋ ਗਏ। ਇੱਥੇ ਪਤਾ ਨਹੀਂ ਕਦੋਂ ਗੋਲੀ ਚੱਲ ਜਾਣੀ ਆ ਬੱਚਿਆਂ ਨੂੰ ਆਪਣਾ ਫਿਊਚਰ, ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਬਲੱਡ ਪ੍ਰੈਸ਼ਰ ਵੀ ਥੋੜੀ ਹਾਈ ਰਹਿੰਦਾ। ਬੱਚੇ ਥੋੜੀ ਜਿਹਾ ਐਡੋਲੈਸੈਂਸ ਪੀਰੀਅਡ ਦੇ ਵਿੱਚ ਥੋੜਾ ਜਿਹਾ ਗਰਮ ਰਹਿੰਦੇ, ਸਹਿਮੇ ਬੈਠੇ ਆ ਹਨਾ ਵੀ ਪਤਾ ਨਹੀਂ ਕਿੱਥੇ ਕੀ ਹੋ ਜਾਣਾ। ਨਸ਼ਿਆਂ ਦੀ ਦਲਦਲ ਵੀ ਹਰ ਮਾਂ-ਬਾਪ ਸੋਚਦਾ ਵੀ ਇੱਥੋਂ ਯਾਰ ਕੱਢ ਦਈਏ, ਇਹ ਇੱਕ ਥਿਊਰੀ ਬਣ ਗਈ। ਪਰ ਇਹਦਾ ਜਿਹੜਾ ਖਾਮਿਆਜਾ ਆ ਉਹ ਧਾਮੀ ਸਾਹਿਬ ਨੇ ਜਿੱਦਾਂ ਕਿਹਾ ਵੀ ਇਹ ਪੰਜਾਬ ਨੂੰ ਭੁਗਤਣਾ ਪੈ ਰਿਹਾ, ਬੜਾ ਤਰਾਸਦੀ ਆ ਇਹ ਦੇਸ਼ ਵਾਸਤੇ ਵੀ ਬਹੁਤ ਵੱਡੀ ਘਾਟੇ ਦੀ ਗੱਲ ਹੈ ਜੀ। ਅਗਰ ਪੰਜਾਬ ਜਿਹੜਾ ਇਥੋਂ ਬਾਹਰ ਜਾਣ ਡਿਆ ਆ ਤੇ ਇਹ ਦੇਸ਼ ਵਾਸਤੇ ਵੀ ਖਤਰੇ ਵਾਲੀ ਗੱਲ ਹੋਇਆ। ਪੰਜਾਬ ਦੇ ਨਾਲ ਜਿਹੜੇ ਨੌਜਵਾਨ ਜਾ ਰਹੇ, ਸਰਕਾਰਾਂ ਨੂੰ ਚਾਹੀਦਾ ਵੀ ਪੰਜਾਬ ਨੂੰ ਕੁਛ ਨਾ ਕੁਛ ਉਹ ਇਹਨਾਂ ਦੇ ਬੱਚਿਆਂ ਵਾਸਤੇ ਕੁਛ ਕਰਨ, ਰੁਜ਼ਗਾਰ ਦੇਣ, ਤਾਂ ਕਿ ਬੱਚੇ ਜਿਹੜੇ ਬਾਹਰ ਜਾਣ ਤੋਂ ਥੋੜਾ ਜਿਹਾ ਪਰਹੇਜ਼ ਕਰਨ ਤੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲੇ। ਤਾਂ ਕਿਉਂ ਬਾਹਰ ਜਾਣਗੇ? ਰੋਟੀ ਵਾਸਤੇ ਹੀ ਬਾਹਰ ਜਾਂਦੇ ਆ ਨਾ, ਤੇ ਜੇ ਉਹ ਰੋਟੀ ਸਾਨੂੰ ਇੱਥੇ ਮਿਲਦੀ ਅਸੀਂ ਕਿਉਂ ਬਾਹਰ ਜਾਵਾਂਗੇ? ਇਹ ਸਰਕਾਰਾਂ ਦੇ ਵੱਸ ਚ ਆ। ਸਰਕਾਰਾਂ ਰੁਜ਼ਗਾਰ ਪੈਦਾ ਕਰਦੀਆਂ, ਸਰਕਾਰਾਂ ਹੀ ਇਹਦੇ ਵਾਸਤੇ ਸੰਜੀਦਾ ਨਹੀਂ ਹੈਗੀ। ਦੇਖੋ ਬਾਬਿਓ, ਗੱਲ ਤੁਹਾਡੀ 16 ਨੇ ਸੱਚ ਹੈ, ਪਰ ਭਾਵੇਂ ਪੰਜਾਬੀ ਪ੍ਰਵਾਸ ਕਰਕੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੇ ਜਾ ਵਸੇ ਨੇ, ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਫਿਕਰ ਆਪਣੇ ਪੰਜਾਬ ਦਾ ਰਹਿੰਦਾ। ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ, ਆਪ ਜੀ ਦੀ ਨਜ਼ਰ ਕਰਨਾ ਚਾਹੂੰਗਾ, ਜੇ ਆਪ ਨੂੰ ਕਬੂਲ ਹੋਵੇ ਤੇ। ਉਹ ਪਾਣੀ ਵਗਦਾ ਆ ਬਾਂਦਾ ਹਾਣੀਓ, ਪਾਣੀ ਵਗਦਾ ਆ ਬਾਂਦਾ, ਉਹ ਭਾਵੇਂ ਹੋ ਗਏ ਪਰਦੇਸੀ ਤਾਂ ਵੀ ਫਿਕਰ ਪੰਜਾਬਾਂ ਦਾ, ਤਾਂ ਵੀ ਬਹੁਤ ਕਮਾਲ ਦੀ ਗੱਲ ਫਿਕਰ ਪੰਜਾਬਾਂ ਦਾ। ਉਹ ਸੱਥ ਲੱਗਦੀ ਬੋੜ ਦੀ ਛਾਵੇਂ, ਸੱਥ ਲੱਗਦੀ ਬੋੜ ਦੀ ਛਾਵੇਂ, ਤੇ ਗੱਲ ਹੋਵੇ ਮੁੱਦਿਆਂ ਦੀ ਹਾਣੀਆਂ ਤੇ ਸੱਥ ਮਸ਼ਹੂਰ ਹੋ ਗਈ ਉਹ ਪੰਜਾਬ ਪਾਣੀਆਂ। ਬਹੁਤ ਖੂਬ, ਬਹੁਤ ਵਧੀਆ ਸੰਧੂ ਸਾਹਿਬ, ਕਮਾਲੇ ਕਰਤੀ। ਤੇ ਗੁਰਜਿੰਦਰ ਸਿੰਘ ਜੀ ਤੇ ਧਾਮੀ ਸਾਹਿਬ, ਜਦੋਂ ਦੇ ਤੁਸੀਂ ਇੱਥੇ ਆਉਣ ਲੱਗੇ ਆ, ਤੁਸੀਂ 4 ਚੰਦ ਲਾਤੇ। ਪਹਿਲਾਂ ਅਸੀਂ ਸੋਚਦੇ ਸੀ ਵੀ ਤਾਇਆ ਹੈ ਨਹੀਂ ਤਾਂ ਸੱਥ ਕਾਹਦੀ,
ਬਤਾਇਆ ਵੈਸੇ ਚਲੋ ਆਪਣੀ ਜਗ੍ਹਾ ਆ, ਪਰ ਘਾਟ ਜਿਹੜੀ ਆ ਹੁਣ ਤੁਸੀਂ ਰੜਕਣ ਨਹੀਂ। ਇਹਦਾ ਮਾਸੀ ਤੁਹਾਡੀ ਜ਼ਰਾ ਨਵਾਜ਼ੀ ਆ। ਇਹ ਤੁਹਾਡੀ ਮੁਹੱਬਤ ਹੈ, ਤੁਹਾਡਾ ਪਿਆਰ ਹੈ, ਔਰ ਤੁਹਾਡੀ ਇਹ ਸੱਥ ਹੈ, ਸੱਥ ਦਾ ਨਜ਼ਾਰਾ ਹੈ ਜੀ। ਬਸ ਇਹ ਖਿੱਚ ਲਿਆਉਂਦਾ ਬਾਬਿਓ ਜੀ, ਬਹੁਤ ਮਿਹਰਬਾਨੀ। ਉਹ ਸਾਦਾ ਨੇ ਆ ਤਾਂ ਹੈ ਸੰਧੂ ਸਾਹਿਬ, ਧਾਮੀ ਸਾਹਿਬ ਨੂੰ ਵੀ ਪੁੱਛ ਲਓ ਕੀ ਕਰੀ ਜਾਂਦੇ ਹਿਸਾਬ ਕਿਤਾਬ। ਅਮਲੀਆ ਕੀ ਦਸੀਏ, ਆਹਾਂ ਪੜ੍ਹੇ ਲਿਖੇ ਆ, ਲੋਕਾਂ ਦੇ ਕੋਲ ਹੁਣ ਮਿਹਣੇ ਸੁਣ ਰਹੇ ਆ ਹਾਂ ਵੀ ਮੈਨੇਜਰਾ ਤੇਰਾ ਕੀ ਬਣਿਆ। ਕੀ ਬਣ ਗਿਆ? LIC ਦੀਆਂ ਪਾਲਿਸੀਆਂ ਲੈ ਬੈਠੇ, ਹਾਂ। ਸਰਕਾਰੀ ਕੰਪਨੀ ਸੀਗੀ, ਅੱਛਾ। ਪਤਾ ਸੀ ਵੀ ਡਬਲ ਹੋ ਜਾਂਦੇ ਆ, ਲਾਲਚ ਕਰ ਗਏ। ਲਾਲਚ ਦੇ ਵਿੱਚ ਆ ਗਏ ਅਸੀਂ। ਹਾਂ। ਹੁਣ ਉਹ ਕੁਛ ਆ ਕੇ ਹੋਰ ਹੀ ਨਿਕਲਿਆ, ਬਾਅਦ ਚ ਪਤਾ ਲੱਗਾ ਵੀ ਇਹ ਕੰਪਨੀ ਜਿਹੜੀ ਆ ਅਡਾਨੀਆਂ ਦੇ ਇਹ ਹੱਥ ਚ ਆਇਆ, ਉਹਨਾਂ ਦਾ ਉਹ ਜਿਹੜਾ ਪੈਸਾ ਜਿਹੜਾ ਸੀਗਾ ਉਹ ਹੁਣ ਡੁੱਬਣ ਦੀ ਕਗਾਰ ਤੇ ਆ ਗਿਆ। ਬਹੁਤਾ ਤਾਂ ਉਹਦੇ ਬਾਰੇ ਮਾਸਟਰ ਨੂੰ ਸਮਝਾ ਸਕਦੇ ਵੀ ਅਸੀਂ ਬਚ ਸਕਦੇ ਆ ਕਿ ਨਹੀਂ ਬਚ ਸਕਦੇ, ਸਾਡਾ ਪੈਸੇ ਦਾ ਕੀ ਬਣੂਗਾ। ਵੈਸੇ ਤਾਂ ਚਲੋ ਤੁਸੀਂ ਮੈਨੇਜਰ ਸਾਹਿਬ ਵੈਸੇ ਸ਼ੱਕ ਜਿਹੜਾ ਆ ਇਹ ਜ਼ਾਹਰ ਜ਼ਰੂਰ ਕੀਤਾ ਵਿਰੋਧੀ ਧਿਰਾਂ ਨੇ ਖਾਸ ਤੌਰ ਤੇ। ਮੈਂ ਤਾਂ ਇਹੀ ਉਮੀਦ ਰੱਖਦਾ ਵੀ ਇਹ ਜਿਹੜਾ ਸੇਫ ਰਹੇ, ਕਿਉਂਕਿ ਸਰਕਾਰਾਂ ਦੀਆਂ ਪਾਬੰਦੀਆਂ ਬਹੁਤ ਜ਼ਿਆਦਾ, ਸਰਕਾਰਾਂ ਇਹਦੇ ਲਈ ਰਿਸਪੌਂਸੀਬਲ ਆ। ਹੁਣ ਚਲੋ ਅਮਲੀ ਨੂੰ ਆਪਾਂ ਥੋੜਾ ਜਿਹਾ ਸਮਝਾ ਦਿੰਨੇ ਆ ਵੀ ਆਪਾਂ LIC ਦੇ ਵਿੱਚ ਪਾਲਿਸੀਆਂ ਲੈਂਦੇ ਆ, ਉਹਦੇ ਵਿੱਚ ਅਸੀਂ ਆਪਣੇ ਜੋ ਨੈਕ ਸੌਕਾ ਆਪਾਂ ਥੋੜਾ ਬਹੁਤਾ ਕਮਾਈ ਕੀਤੀ ਆ ਆਪਾਂ ਉਹ ਚ ਇਨਵੈਸਟ ਕਰ ਦਿੰਦੇ ਆ। ਕੋਈ ਲੱਖ ਦੀ ਪਾਲਿਸੀ ਲੈਂਦਾ, ਕੋਈ 50,000 ਦੀ ਆ, ਆਪਣੀ ਜੋ ਵੀ ਸੇਵਿੰਗ ਆ ਉਹ ਬਾਅਦ ਦੇ ਵਿੱਚ ਜਿਹੜੀ ਕੰਪਨੀਆਂ ਆ ਉਹ ਅੱਗੇ ਸ਼ੇਅਰ ਮਾਰਕੀਟ ਦੇ ਵਿੱਚ ਲਾਉਂਦੀਆਂ ਜੀ, ਨਿਵੇਸ਼ਕ ਦੇ ਤੌਰ ਦੇ ਉੱਤੇ। ਫਿਰ ਉਹਦਾ ਜਿਹੜਾ ਪ੍ਰੋਫਿਟ ਹੁੰਦਾ ਉਹ ਲੋਕਾਂ ਦੇ ਵਿੱਚ ਵੰਡਦੀਆਂ। ਬੈਂਕਾਂ ਵੀ ਇਦਾਂ ਹੀ ਕਰਦੀਆਂ, ਉਹ ਸਾਨੂੰ ਇੰਟਰਸਟ ਜਿਹੜਾ ਆ ਵਾਪਸ ਕਰਦੀਆਂ। ਯਾਨੀ ਇੱਕ ਤਰ੍ਹਾਂ ਦੇ ਨਾਲ ਸਾਡਾ ਪੈਸਾ ਵੀ ਜਿਹੜਾ ਸੇਫ ਆ, ਨਾਲ ਦੀ ਨਾਲ ਸਾਨੂੰ ਉਹਦਾ ਥੋੜਾ ਬਹੁਤਾ ਪ੍ਰੋਫਿਟ ਵੀ ਜਿਹੜਾ ਮਿਲਦਾ। ਹੁਣ LIC ਇਦਾਂ ਦੀ ਕੰਪਨੀ ਆ ਵੀ ਜਿੱਥੇ ਬਾਕੀ ਬੀਮਾ ਕੰਪਨੀਆਂ ਨੇ ਕੋਈ ਏਡਾ ਇੰਟਰਸਟ ਦਿਖਾਇਆ ਨਹੀਂ, ਇਹ ਜਿਹੜੀ ਕੰਪਨੀ ਆ ਸਰਕਾਰੀ ਹੋਲਡ ਵਾਲੀ ਕੰਪਨੀ, ਇਹਦਾ ਜਿਹੜਾ ਤੁਸੀਂ ਰੱਖ ਲਓ ਵੀ ਬਹੁਤ ਵੱਡੀ ਇਨਵੈਸਟਮੈਂਟ ਅਡਾਨੀ ਸਮੂਹ ਦੇ ਵਿੱਚ ਹੋਈ ਆ। ਅੱਜ ਜਦੋਂ ਦੀ ਅਮਰੀਕਨ ਕੰਪਨੀ ਜਿਹੜੀ ਇੱਕ ਫਾਈਨੈਂਸ਼ੀਅਲ ਕੰਪਨੀ ਆ ਹਿਡਨਬਰਗ ਜੀ, ਉਹਨੇ ਹੀ ਸਵਾਲ ਖੜੇ ਕੀਤੇ ਅਡਾਨੀ ਸਮੂਹ ਦੇ ਉੱਤੇ। ਉਹਨਾਂ ਨੇ 88 ਸਵਾਲ ਖੜੇ ਕਰ ਦਿੱਤੇ। 88 ਸਵਾਲਾਂ ਦੇ ਵਿੱਚ ਇਹ ਦੋਸ਼ ਲਾਏ ਗਏ ਆ ਵੀ ਇਹ ਜਿਹੜੀ ਕੰਪਨੀ ਆ ਇਹ ਫਰਾਡ ਆ। ਇਹ ਜਿਹੜੀ ਕੰਪਨੀ ਆ ਇਹ ਕਹਿ ਲਓ ਕਿ ਜੋ ਇਹ ਦਿਖਾਇਆ ਜਾਂਦਾ ਉਹਦੇ ਨਾਲੋਂ ਜ਼ਿਆਦਾ ਇਹਨਾਂ ਤੇ ਕਰਜ਼ਾ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਸ਼ੇਅਰ ਮਾਰਕੀਟ ਮੁੰਦੇ ਮੂੰਹ ਡਿੱਗ ਗਏ। ਹੁਣ ਉਸ ਤੋਂ ਬਾਅਦ ਜਿੱਦਾਂ ਧਾਮੀ ਸਾਹਿਬ ਹੁਣ ਕਾਫੀ ਫਿਕਰ ਦੇ ਵਿੱਚ ਆ। ਹੁਣ ਉਹ ਲੋਕਾਂ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਇਨਵੈਸਟਮੈਂਟ ਕੀਤਾ ਆ, ਉਹਨੀ ਤਾਂ ਇਹ ਨਹੀਂ ਹੁਣ ਥੋੜੀ ਪਤਾ ਵੀ ਅਡਾਨੀ ਚ ਅਸੀਂ ਕੀਤਾ ਆ, ਇਹਨਾਂ ਨੇ ਤਾਂ LIC ਦੇ ਵਿੱਚ ਕੀਤਾ ਆ ਜਾਂ ਹੋਰ ਕੰਪਨੀਆਂ ਜਿਹੜੇ ਹੋ ਕੇ ਜ਼ਿੰਦਗੀ ਦੀ ਜਮਾ ਪੂੰਜੀ ਜਿਹੜੀ ਸੀਗੀ ਇੱਥੇ ਫਿੱਟ ਕੀਤੀ, ਬੱਚਿਆਂ ਦਾ ਕੋਈ ਰਾਹ ਸਾਫ਼ ਹੋ ਜਾਊਗਾ। ਬਸ ਫਿਕਰ ਵਾਲੇ ਹੋ ਗਏ। ਹਾਂ, ਤੇ ਹੁਣ ਇਹਦੇ ਬਾਰੇ ਹੁਣ ਸਰਕਾਰ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਵੀ ਬਾਕੀ ਜਿਹੜੀ ਕੰਪਨੀਆਂ ਜਿੰਨੇ ਅਡਾਨੀ ਸਮੂਹ ਦੇ ਵਿੱਚ ਇਨਵੈਸਟਮੈਂਟ ਹੁੰਦੀ ਆ ਉਹੀ ਕੰਪਨੀਆਂ ਕਿਉਂ ਆ। ਵੈਸੇ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਬਾਹਰੋਂ ਸਾਡੇ ਕੋਲ ਬਹੁਤ ਇਨਵੈਸਟਮੈਂਟ ਹੋਈ ਆ, ਪਰ ਹੁਣ ਇੱਕ ਇਹ ਜ਼ਰੂਰ ਹੋਇਆ ਵੀ ਜਿਹੜੇ ਅੰਬਾਨੀ ਆ, ਇਹ ਕਿਹਾ ਜਾਂਦਾ ਵੀ ਅੰਬਾਨੀਆਂ ਨੇ ਹੁਣ ਥੋੜੀ ਜਿਹਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਸ਼ੇਅਰ ਕਾਫੀ ਖਰੀਦੇ ਆ ਤੇ ਇੱਕ ਅਰਬ ਕੰਟਰੀ ਦੀ ਹੈਗੀ ਆ ਇੱਕ ਕੰਪਨੀ, ਉਹਨਾਂ ਨੇ ਵੀ ਸ਼ੇਅਰ ਕਾਫੀ ਖਰੀਦੇ ਆ। ਹੋ ਸਕਦਾ ਹੈ ਵੀ ਤੁਹਾਡਾ ਤਾਂ ਅਮੀਰਾ ਬਚਾਇਆ ਇਸ ਵੇਲੇ, ਪਰ ਇਹ ਅੱਗੇ ਤੋਂ ਤਦੀਦ ਜ਼ਰੂਰ ਹੈ। ਸਰਕਾਰਾਂ ਨੂੰ ਜ਼ਰੂਰ ਸਿੱਖਣਾ ਚਾਹੀਦਾ ਵੀ ਇਹ ਨਾ ਹੋਵੇ ਵੀ ਲੋਕਾਂ ਦੀ ਜਮਾ ਪੂੰਜੀ ਤੁਸੀਂ ਇੱਦਾਂ ਲਟਾ ਦੋ। ਤੁਸੀਂ ਬੈਂਕਾਂ ਦੇ ਵਿੱਚ ਪੈਸੇ ਜਿਹੜੇ ਗਰੀਬ ਲੋਕਾਂ ਦੇ ਮਿਡਲ ਕਲਾਸ ਦੇ ਜਮਾ ਆ, ਤੇ ਉੱਥੇ ਜਿਹੜੇ ਮਾਲੀਆਰ ਕੇ ਲੋਕ ਜਿਹੜੇ ਉਹ ਪੈਸਾ ਲੈ ਕੇ ਦੌੜ ਜਾਂਦੇ ਆ, ਉਹਦਾ ਬੋਝ ਜਿਹੜਾ ਆ ਆਮ ਲੋਕਾਂ ਦੇ ਉੱਤੇ ਪੈਂਦਾ। ਇਹਦੇ ਮਾਸ ਜੀ ਤੁਹਾਡਾ ਮੂੰਹ ਮੁਬਾਰਕ ਹੋਵੇ, ਸਾਡੇ ਤਾਂ ਲੋਕਾਂ ਦਾ ਤਾਂ ਧੂੰ ਨਿਕਲ ਜਾਣਾ ਜੇ ਇਹ ਗੱਲ ਹੋ ਗਈ ਤਾਂ। ਹਾਂ ਨਹੀਂ ਦੇਖੋ ਹੁਣ ਚਿੰਤਾ ਹਰ ਬੰਦੇ ਨੇ ਔਖਾ ਹੋ ਕੇ ਆਪਣਾ ਪੇਟ ਕੱਟ ਕੇ ਪੈਸੇ ਜੋੜ ਕੇ ਲਾਏ ਹੋ ਆ ਵਿੱਚ। ਉਹ ਸਾਡੇ ਤਿੰਨ ਹੱਥ ਧਰਤੀ ਤੇਰੀ, ਉਹ ਸਾਡੇ ਤਿੰਨ ਹੱਥ ਧਰਤੀ ਤੇਰੀ, ਉਹ ਬਹੁਤੀਆਂ ਦਗੀਰਾਂ ਵਾਲੇ ਹੋਏ ਚੰਨ ਮੇਰਿਆ। ਵਾਹ ਵਾਹ, ਸਹੀ ਗੱਲ ਆ, ਸਹੀ ਗੱਲ ਸੰਧੂ ਸਾਹਿਬ ਕਹੀ ਆ। ਪਰ ਫੇਰ ਵੀ ਇਸ ਦੇ ਬਾਵਜੂਦ ਵੀ ਅਸੀਂ ਇਸ ਪਾਸੇ ਨੂੰ ਤੁਰਦੇ ਨਹੀਂਗੇ। ਪਤਾ ਸਭ ਨੂੰ 3.5 ਹੱਥ ਧਰਤੀ ਆ, ਲੇਕਿਨ ਫਿਰ ਵੀ ਅਸੀਂ ਦੂਜਿਆਂ ਦਾ ਪੇਟ ਕੱਟ ਕੇ ਆਪਣੇ ਪੇਟ ਭਰਨ ਦੀ ਕੋਸ਼ਿਸ਼ ਕਰਨ ਦੇ। ਬਿਲਕੁਲ ਸਹੀ ਗੱਲ। ਮਾਸਟਰ ਜੀ ਮੈਨੂੰ ਇਹ ਗੱਲ ਲੱਗਿਆ ਆਇਆ ਸ਼ੇਅਰ ਸ਼ੂ ਵਾਲਾ ਹਿਸਾਬ ਇਹੀ ਆ ਵੀ ਕਿਸੇ ਦੇ ਪੈਸਿਆਂ ਤੇ ਕੋਈ ਹੋਰ ਬੰਦਾ ਕਮਾਈ ਕਰੀ ਜਾਂਦਾ। ਬਿਲਕੁਲ ਏਦਾਂ ਹੀ ਆ ਕਿ ਅੰਦਰ ਤੁਸੀਂ ਬੈਠੇ ਆ। ਇਹ ਬੜਾ ਦਿਮਾਗੀ ਲੋਕਾਂ ਦਾ ਕਾਰਪੋਰੇਟ ਇੱਕ ਢਾਂਚਾ ਤਿਆਰ ਕੀਤਾ ਹੈ। ਹੁਣ ਇਹ ਕਿਹਾ ਜਾਂਦਾ ਵੀ ਇਹਦੇ ਉੱਤੇ ਲੱਖਾਂ ਕਰੋੜਾਂ ਦਾ ਕਰਜ਼ਾ ਜਿਹੜੀ ਅਡਾਨੀ ਕੰਪਨੀ ਆ। ਪਰ ਉਹਨੂੰ ਜਿਹੜੇ ਦੇਖੋ ਵੀ ਇੱਕ ਦਿਨ ਦੇ ਵਿੱਚ ਹੀ ਘਾਟਾ ਇੰਨਾ ਜ਼ਿਆਦਾ ਪੈ ਗਿਆ ਵੀ ਪਹਿਲਾਂ ਤਾਂ ਇਹ ਸਿੱਧਾ ਚੌਥੇ ਤੋਂ 7ਵੇਂ ਨੰਬਰ ਤੇ ਆ ਗਿਆ। ਹੁਣ ਇਹ ਜਿਹੜੇ 10 ਅਮੀਰ ਲੋਕ ਆ ਦੁਨੀਆ ਦੇ ਉਹਨਾਂ ਦੇ ਵਿੱਚ ਸੀ, ਹੁਣ 10 ਚੋਂ ਹੀ ਬਾਹਰ ਹੋ ਗਿਆ। ਸਿਰਫ ਜਾਣੀ ਕਹਿ ਲਓ ਵੀ ਇੱਕ ਸਿਰਫ ਉਹਦੀ ਰਿਪੋਰਟ ਆਉਣ ਦੇ ਨਾਲ ਇਹ ਇਦਾਂ ਦੀ ਸ਼ੇਅਰ ਮਾਰਕੀਟ ਇਦਾਂ ਆ। ਆਪਣੇ ਅੱਗੇ ਕਹਿੰਦੇ ਹੁੰਦੇ ਸੀ ਵੀ ਜੂਹਾ ਆ ਚੱਲਦਾ ਅੱਜ ਕੱਲ ਵੀ। ਹਾਂ, ਪਰ ਇਹ ਆ ਵੀ ਜਿਸ ਬੰਦੇ ਨੂੰ ਨੌਲੇਜ ਆ ਉਹ ਤਾਂ ਬੰਦਾ ਕਮਾਈ ਕਰਦਾ ਅੰਨ੍ਹੇਵਾਹ ਇਹਨਾਂ ਚੀਜ਼ਾਂ ਦੇ ਵਿੱਚ।
ਤੇ ਇਹ ਤਾਂ ਇਹ ਆ ਵੀ ਹੁਣ ਜਿਹੜੇ ਆਪਣੇ ਵਰਗੇ ਲੋਕ ਆ ਉਹਨਾਂ ਨੇ ਤਾਂ ਉਹੀ ਕਮਾਉਣਾ, ਉਹੀ ਖਾਣਾ, ਹਾਰਡ ਵਰਕ ਕਰਨਾ। ਇਹ ਗੱਲ ਆ ਵੀ ਮਾਸਟਰ ਜੀ ਵੀ ਤਾਂ ਪਾ ਮਾਈ ਹਰ ਕੇ ਲਿਖੇ ਜਿਨ ਕੀਤਾ ਨਹੀਂ ਉਹ ਕਰਕੇ ਦੇਖੇ। ਠੀਕ ਹੈ ਨਾ, ਵੀ ਲੋਕਾਂ ਨੂੰ ਠੱਗਦੇ ਸੀਗੇ ਆਪ ਠੱਗੇ ਗਏ। ਇਹ ਤਾਂ ਹੁੰਦਾ ਹੀ ਆ। ਜਿਹਦੇ ਪੈਸੇ ਮਰਨੇ ਆ ਉਹਦੇ ਅੰਦਰੋਂ ਜਿਹੜੀ ਹੂਕ ਨਿਕਲਣੀ ਆ ਤੇ ਉਹ ਅਕਸਰ ਨਾ ਕਿਸੇ ਨਾ ਪਾਸੇ ਜਾ ਕੇ ਕੁਝ ਨਾ ਕੁਝ ਤਾਂ ਕਰਦੀ ਆ ਨਾ। ਇਹ ਦੇਖੋ ਧਾਮੀ ਸਾਹਿਬ, ਇਹ ਮਟੀਰੀਅਲਿਸਟਿਕ ਲੋਕ ਨੇ ਅੱਜ ਜਿਹੜੇ, ਅਸੀਂ ਪਦਾਰਥਵਾਦੀ ਲੋਕ ਹੋ ਗਏ। ਹਾਂ ਹੁਣ ਆਪਾਂ ਸੱਥਾਂ ਦੇ ਵਿੱਚ ਬੈਠੇ ਹਾਂ, ਅਸੀਂ ਪਿਆਰ ਦੀਆਂ, ਮੁਹੱਬਤ ਦੀਆਂ, ਇੱਕ ਦੂਜੇ ਨਾਲ ਮਿਲਦੇ ਹਾਂ। ਇਹ ਗੱਲਾਂ ਕਿਤੇ ਅਮੀਰ ਲੋਕਾਂ ਦੇ ਵਿੱਚ ਹੈਗੀਆਂ? ਇਹ ਜਦੋਂ ਵੀ ਕਿਤੇ ਬੈਠਣਗੇ ਇਹਨਾਂ ਨੂੰ ਤਾਂ ਪੈਸਿਆਂ ਦਾ ਫਿਕਰ ਪਿਆ। ਸੋਹਣੀ ਗੱਲ, ਪੈਸੇ ਇਧਰੋਂ ਆ ਜਾਣ, ਇਧਰੋਂ ਚਲੇ ਜਾਣ, ਇਹ ਤਾਂ ਬੜੀ ਟੈਨਸ਼ਨ ਦੇ ਵਿੱਚ ਆ ਲੋਕ। ਆਪਾਂ ਲੋਕ ਜਿਹੜੇ ਆ ਜਿੰਨੇ ਮਟੀਰੀਅਲ ਘੱਟ ਹੋ ਉਨਾ ਹੀ ਆਪਾਂ ਥੋੜਾ ਜਿਹਾ ਸੌਖੇ ਰਵਾਂਗੇ। ਜਿੰਨਾ ਮਟੀਰੀਅਲ ਵਧੀ ਜਾਂਦਾ ਸਾਡੇ ਕੋਲ ਉਨਾ ਹੀ ਫਿਕਰ ਵਧੀ ਜਾਂਦਾ। ਆਹ ਤਾਂ ਉਹੀ ਗੱਲ ਹੋ ਗਈ ਸ਼ੇਰ ਵਾਲੀ ਜਿਹੜੀ ਲੰਬੜ ਨੇ ਕੱਲ ਪਰਸੋਂ ਸੁਣਾਈ ਮੈਨੂੰ। ਹੁਣ ਤਾਂ ਆਇਆ ਨਹੀਂ, ਅੱਜ ਪਤਾ ਨਹੀਂ ਕਿੱਥੇ ਘੁੰਮਦਾ। ਕਹਿੰਦਾ ਮੈਂ ਚੱਲ ਗਿਆ, ਕਹਿੰਦਾ ਮੈਂ ਜਾਂਦਾ ਹੁੰਦਾ ਉਧਰ ਨੂੰ ਤੇ ਇੱਕ ਭਿਖਾਰੀ ਹੁੰਦਾ, ਕਹਿੰਦਾ ਮੈਂ ਉਹਨੂੰ ਨਾ ਕਾਫੀ ਟਾਈਮ ਤੋਂ ਕਹਿੰਦਾ ਪੈਸੇ ਪੂਏ ਦੇ ਦਿੰਦਾ ਸੀ ਵੀ ਚੱਲ ਏਦਾਂ। ਕਹਿੰਦਾ ਉਹਨੇ ਮੈਨੂੰ ਬੁਲਾਇਆ, ਕਹਿੰਦਾ ਲੰਬੜਦਾਰ ਸਾਹਿਬ, ਕਹਿੰਦਾ 10 ਸਾਲ ਪਹਿਲਾਂ ਤੁਸੀਂ ਮੈਨੂੰ 10 ਰੁਪਏ ਦਿੰਦੇ ਹੁੰਦੇ ਸੀ, ਕਹਿੰਦਾ ਵੀ 5 ਦੇ ਆ ਗਏ ਤੇ ਹੁਣ 1 ਰੁਪਏ ਦੇ। ਕਹਿੰਦਾ ਗੱਲ ਕੀ ਆ? ਕਹਿੰਦਾ ਗੱਲ ਹੈਗੀ ਏਦਾਂ, ਕਹਿੰਦਾ ਭਿਖਾਰੀ ਵੀ ਪਹਿਲਾਂ ਤਾਂ ਮੇਰਾ ਹੋਇਆ ਨਹੀਂ ਸੀ, ਵਿਆਹ ਕਵਾਇਆ ਸੀ, 10 ਰੁਪਏ ਦਿੰਦਾ ਸੀ, ਤੇ ਵਿਆਹ ਹੋ ਗਿਆ ਫਿਰ 5 ਰੁਪਏ ਦੇਣਾ ਪਿਆ, ਹੈਨਾ। ਫਿਰ ਉਹਦੇ ਬਾਅਦ ਚ ਹੁਣ ਨਿਆਣੇ ਹੋ ਗਏ, ਨਿਆਣੇ ਪੜ੍ਹਦੇ ਆ ਤਾਂ ਹੁਣ 1 ਰੁਪਈਆ, ਹੈਨਾ। ਹੁਣ ਭਿਖਾਰੀ ਸੋਚੀ ਆ, ਕਹਿੰਦਾ ਕੀ ਸੋਚੀ ਪੈ ਗਿਆ ਲੰਬੜ? ਕਹਿੰਦਾ ਭਿਖਾਰੀ ਕਹਿੰਦਾ ਬੇਟਾ ਪਤਾ ਤੁਸੀਂ ਸਾਡੇ ਪੈਸਿਆਂ ਦੇ ਨਿਆਣੇ ਪੜ੍ਹਾਉਂਦੇ ਆ, ਕਹਿੰਦਾ ਇਨਵੈਸਟਮੈਂਟ ਸਾਡੇ ਵੱਲੋਂ ਚੱਲਦੀ ਹੈ। ਇਹ ਗੱਲ ਤਾਂ ਠੀਕ ਹੈ, ਉਹ ਪੈਸੇ ਤਾਂ ਸਾਡੇ ਕੋਲ ਲੈ ਕੇ ਗਾਹਾਂ ਸਾਰੇ ਵਰਤਣ ਦੇ ਸਾਡੇ ਹੀ ਆ ਤੇ ਵਰਤਦੇ ਇਹ ਆ, ਐਸ਼ ਇਹ ਕਰਦੇ ਆ। ਉਹਦਾ ਵੈਸੇ ਚਾਹੇ ਜੋ ਵੀ ਮਰਜੀ ਗਈ ਨਾ ਜ਼ਿੰਦਗੀ ਕੁਛ ਨਹੀਂ ਗਈ, ਤੇ ਘਰਦਿਆਂ ਨੂੰ ਵੀ ਮਿਲਦੇ ਆ ਤੇ ਸ਼ੱਕ ਦੀ ਨਜ਼ਰ ਨਾਲ ਮਿਲਦੇ ਵੀ ਕਿਤੇ ਕੁਛ ਕਰ ਨਾ ਦੇਣ। ਪਰ ਏਦਾਂ ਦੇ ਹੁੰਦੇ ਆ। ਉਹ ਕਿਰਤੀਆ ਜਾਗ ਬਈ ਹੁਣ ਜਾਗੋ ਆਇਆ, ਉਹ ਕਿਰਤੀਆ ਜਾਗ ਓਏ ਹੁਣ ਜਾਗੋ ਆਇਆ, ਉਹ ਜੱਟਾ ਜਾਗ ਓਏ ਹੁਣ ਜਾਗੋ ਆਇਆ। ਕੀ ਬਾਤ ਹੈ, ਬਹੁਤ ਸੋਹਣੀ ਗੱਲ ਕੀਤੀ। ਪਰ ਇੱਕ ਗੱਲ ਇਹ ਹੋਈ ਆ, ਸ਼ਾਇਦ ਤੁਸੀਂ ਸਮਝੇ ਜਾਂ ਨਹੀਂ ਸਮਝੇ, ਅਡਾਨੀਆਂ ਨੂੰ ਭਿਖਾਰੀ ਕਹਿ ਗਿਆ। ਅਮਲੀ ਗੱਲ ਬਹੁਤ ਅਡਾਨੀਆਂ ਨੂੰ ਭਿਖਾਰੀ ਕਹਿ ਗਿਆ ਤੇ ਗੱਲ ਬੜੀ ਪਹੁੰਚਦੀ ਕਰਦਾ, ਜਦੋਂ ਕਰਦਾ ਸਿਰੇ ਦੀ ਗੱਲ ਕਰਦਾ। ਸਮਾਨ ਖਾਦਾ ਮੈਂ ਪਹੁੰਚੀ ਗੱਲਾਂ ਕਰਦਾ ਨਹੀਂ, ਉਹ ਬੜੀ ਉਹ ਮਿਲਦਾ ਹੀ ਬੜੀ ਪਹੁੰਚਣਾ ਹੋਣਾ। ਮੈਂ ਤਾਂ ਹੀ ਤਾਂ ਠੀਕ ਆ। ਬਾਕੀ ਮੈਨੇਜਰ ਸਾਹਿਬ ਗੱਲ ਸੁਣੋ, ਤੁਸੀਂ ਮੈਨੇਜਰ ਸਾਹਿਬ ਵੀ ਕਹਿ ਦਿੰਦਾ ਨਾ, ਕਦੇ ਕਦੇ ਮੈਂ ਮੈਨੇਜਰਾਂ ਵੀ ਕਹਿ ਦਿੰਦਾ। ਕੋਈ ਨਹੀਂ, ਤੈਨੂੰ ਸਭ ਮਨਜ਼ੂਰ ਆ। ਮਾਫ ਮੈਨੂੰ, ਮਾਫ ਆ ਤੈਨੂੰ ਸਭ। ਹਾਂ ਠੀਕ ਆ। ਬਾਕੀ ਹਿਸਾਬ ਦਾ ਵੀ ਆ ਗੱਲ ਨੂੰ ਛੱਡੋ, ਹੁਣ ਕਹਿੰਦੇ ਬਜਟ ਬੁਜਟ ਵੀ ਬਾਤ ਹੋਏ, ਕੋਈ ਸਾਡੇ ਅਮਲੀਆਂ ਵਾਸਤੇ ਵੀ ਕੱਢਿਆ ਕੁਝ ਕਿ ਨਹੀਂ? ਅਮਲੀਆਂ ਤੇਰੇ ਵਾਸਤੇ ਸਭ ਤੋਂ ਪਹਿਲਾਂ ਕੱਢਣਾ ਹੋਣਾ। ਕੀ ਵੱਡਾ ਕੋਈ ਇਹ ਤੋਂ ਬਗੈਰ ਕੋਈ ਬੰਦਾ ਭਿਖਾਰੀ ਮੈਂ ਉਹਨੂੰ ਥੋੜਾ ਅਡਾਨੀ ਨੂੰ ਕਹਿ ਜਾਊਗਾ ਵੀ ਪਹਿਲੇ ਬਜਟ ਨਿਕਲੂਗਾ ਤਾਂ ਭਿਖਾਰੀ ਕਹਾਊਗੇ ਨਾ। ਬਾਕੀ ਬਜਟ ਤਾਂ ਅਮਲੀਆਂ ਰੱਖਣਾ ਹੀ ਪੈਂਦਾ, ਉਹ ਚਾਹੇ ਘਰ ਦਾ ਹੋਵੇ ਚਾਹੇ ਦੇਸ਼ ਦਾ ਹੋਵੇ। ਬਜਟ ਦਾ ਰੱਖਾਂਗੇ ਤਾਂ ਹੀ ਸਾਨੂੰ ਸਮਝ ਲੱਗੂਗੀ ਕਿੱਥੋਂ ਸਾਨੂੰ ਕਿਹੜੀ ਚੀਜ਼ ਚੋਂ ਘਾਟਾ ਪਿਆ, ਕਿਹੜੀ ਚੀਜ਼ ਚੋਂ ਸਾਨੂੰ ਵਾਧਾ ਪਿਆ, ਕਿਹੜੀ ਚੀਜ਼ ਮਹਿੰਗੀ ਹੋਈ, ਕਿਹੜੀ ਚੀਜ਼ ਸਸਤੀ ਹੋਈ ਆ। ਸਰਕਾਰਾਂ ਉਹ ਦੱਸਦੀਆਂ, ਸਾਨੂੰ ਵੀ ਆਪਣੇ ਘਰਾਂ ਦਾ ਬਜਟ ਜਿਹੜਾ ਆ ਉਹ ਇਸ ਢੰਗ ਨਾਲ ਰੱਖਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਠੀਕ ਹੈ ਨਾ। ਪਿਆਜ਼ ਕੀ ਆਂਦਾ ਪੱਤੀ ਆ 8 ਰੁਪਏ ਕਿਲੋ ਸੀ ਕੱਲ, ਹੁਣ 20 ਰੁਪਏ ਕਿਲੋ ਹੋ ਗਈ ਆ। ਉਸ ਹਿਸਾਬ ਦੇ ਨਾਲ ਐਡਜਸਟ ਕਰਾਂਗੇ ਤਾਂ ਹੀ ਸਾਡਾ ਪੂਰਾ ਉਤਰੂਗਾ ਨਾ। ਬਾਕੀ ਇਹਦੇ ਬਾਰੇ ਬਹੁਤਾ ਤਾਂ ਮਾਸਟਰ ਨੂੰ ਦੱਸ ਸਕਦੇ ਆ ਵੀ ਬਜਟ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਕੀ ਨਹੀਂ। ਹਾਂਜੀ, ਬਜਟ ਹੈ ਕੀ ਚੀਜ਼ ਨੂੰ। ਉਹ ਪਹਿਲਾਂ ਤਾਂ ਤਾਇਆ ਦੇਖੋ, ਤੁਸੀਂ ਬਹੁਤ ਵਧੀਆ ਗੱਲ ਕੀਤੀ, ਬਜਟ ਹਰ ਬੰਦੇ ਨੂੰ ਬਣਾਉਣਾ ਚਾਹੀਦਾ ਘਰ ਦਾ। ਪਰ ਹੁਣ ਸਵਾਲ ਕਰ ਲੈਣੇ, ਅਮਲੀ ਕਦੀ ਤੂੰ ਬਜਟ ਬਣਾਇਆ ਆਪਣਾ? ਨਾ, ਸਾਡਾ ਬਜਟ ਕਹਦਾ ਆ 2 ਕਿਲੋ ਸਮਾਨ ਆਏ ਵੇ, ਸਾਡਾ ਬਜਟ ਆਪਣੇ ਆਪ 9/9 ਰਹਿੰਦਾ। ਬਸ ਤੇ ਇਦਾਂ ਹੀ ਕਿਸਾਨਾਂ ਦਾ ਆਪਾਂ ਪੁੱਛ ਲਈਏ, ਕਿਸੇ ਦਾ ਵੀ ਰੱਖ ਲਈ, ਚਾਹੇ ਮਜ਼ਦੂਰਾਂ ਦਾ ਆਪਾਂ ਗੱਲ ਕਰ ਲਈਏ। ਅਸੀਂ ਤਾਂ ਕਦੀ ਬਜਟ ਆਪਣਾ ਬਣਾਉਂਦੇ ਹੀ ਨਹੀਂ। ਬਜਟ ਦਾ ਮਤਲਬ ਕੀ ਆ ਕਿ ਸਾਨੂੰ ਕਿੰਨੀ ਇਨਕਮ ਹੋਈ ਤੇ ਸਾਡੇ ਖਰਚੇ ਕਿੰਨੇ ਆ। ਵਾਹ ਵਾਹ। ਜਿਹੜਾ ਇੰਡੀਆ ਦਾ ਦੇਖੋ, ਇਹ ਤਾਂ ਆਪਾਂ ਘਰ ਦੀ ਇੱਕ ਨਾਰਮਲ ਜੀ ਗੱਲ ਕਰਦੇ, ਇੰਡੀਆ ਦਾ ਜਿਹੜਾ ਬਜਟ ਆ ਇੱਕ ਬਹੁਤ ਵੱਡਾ ਪ੍ਰੋਜੈਕਟ ਆ। ਤੁਸੀਂ ਦੇਖੋ ਵੀ ਜਿੱਦਣ ਇਹ ਸੀਤਾਰਮਨ ਪਾਸ ਕਰਨ ਗਈ ਆ, ਇਹਦੇ ਵਿੱਚ ਟਰੱਕ ਦੇ ਵਿੱਚ ਆਈਆਂ ਫਾਈਲਾਂ, ਇੱਕ ਪੂਰੇ ਟਰੱਕ ਦੇ ਵਿੱਚ ਜਦੋਂ ਉਹਨੇ ਪੇਸ਼ ਕੀਤਾ। ਕੀ ਬਾਤ ਆ ਆਪਣੀ ਟਰੱਕ ਦੇ ਵਿੱਚ, ਤੇ ਇਹਨੂੰ 6 ਮਹੀਨੇ ਲੱਗਦੇ ਆ ਬਜਟ ਬਣਾਉਣ ਨੂੰ। ਇਹਦੀ ਕੀ ਪ੍ਰਕਿਰਿਆ ਆ? ਪ੍ਰਕਿਰਿਆ ਇਹ ਆ ਵੀ ਮਿਨਿਸਟਰੀਆਂ ਸਾਰੀਆਂ ਨੂੰ ਚਿੱਠੀਆਂ ਕੱਢ ਦਿੰਦੇ ਆ
ਬਈ ਦੱਸੋ ਤੁਹਾਨੂੰ ਕਿਹੜੇ ਫੰਡ ਦੀ ਲੋੜ ਆ, ਕਿੱਥੇ ਤੁਹਾਡਾ ਖਰਚਾ ਆ, ਕਿੰਨੀਆਂ ਤੁਹਾਡੀਆਂ ਦੇਣਦਾਰੀਆਂ ਲੈਣਦਾਰੀਆਂ ਕੀ ਆ। ਉਹ ਸਾਰਾ ਰਿਕਾਰਡ ਜਿਹੜਾ ਆ ਉੱਥੇ ਵਿੱਤ ਵਿਭਾਗ ਮੰਗਵਾ ਲੈਂਦਾ ਦਿੱਲੀ ਦੇ ਵਿੱਚ। ਉਸ ਤੋਂ ਬਾਅਦ ਫਿਰ ਉਹ ਕਰਦੇ ਆ ਵੀ ਕਿਹੜੀ ਸਟੇਟ ਜਿਹੜੀ ਆ ਪਿੱਛੇ ਰਹਿ ਗਈ ਆ, ਕਿਹੜੀ ਸਟੇਟ ਨੂੰ ਕਿੱਦਾਂ ਆਪਾਂ ਕਰਨਾ, ਕਿਹੜਾ ਜਿਹੜੀ ਸਬਸਿਡੀ ਸਕੀਮ ਆ ਕਿਹਨੂੰ ਆਪਾਂ ਪੈਸੇ ਦੇਣੇ ਆ, ਐਜੂਕੇਸ਼ਨ ਲਈ ਕਿੰਨਾ ਰੱਖਣਾ, ਸਿਹਤ ਲਈ ਕਿੰਨਾ ਰੱਖਣਾ, ਉਹਦੇ ਲਈ ਕਿੰਨਾ ਅਸੀਂ ਕਰਜ਼ਾ ਹੋਰ ਚੱਕਣਾ, ਕਿੰਨਾ ਆਪਾਂ ਕਰਨਾ। ਪਰ ਇਸ ਵਾਰ ਦਾ ਜਿਹੜਾ ਬਜਟ ਆ ਬੜਾ ਲੁਭਾਵਨਾ ਹੈ, ਈਵਨ ਕਿ ਅੰਮ੍ਰਿਤਕਾਲ ਇਹਨੂੰ ਕਿਹਾ ਗਿਆ। ਤੇ ਕਿਹਾ ਇਸ ਕਰਕੇ ਵੀ ਜਾਂਦਾ ਵੀ ਅੱਜ ਕੱਲ੍ਹ ਜਿਹੜੀਆਂ ਸਰਕਾਰਾਂ ਇਹ ਵੀ ਬੜੀਆਂ ਚਲਾਕ ਆ। ਇਹ ਚਲਾਕ ਇਸ ਕਰਕੇ ਆ ਵੀ ਹੁਣ ਆ ਰਹੀਆਂ ਅਗਲੀਆਂ ਚੋਣਾਂ 2024 ਦੇ ਵਿੱਚ, ਇਹ ਲਾਸਟ ਬਜਟ ਆ ਪੂਰਨ ਜਿਹੜਾ ਬਜਟ ਆ। ਹੁਣ ਉਹ ਲਾਸਟ ਬਜਟ ਆ, ਇਹਨਾਂ ਦੇ ਵਿੱਚ ਕੀ ਆ ਕਿ ਜੇ ਤਾਂ ਇਹਦੇ ਵਿੱਚ ਸੰਘੀ ਜਿਹੜੀ ਆ ਲੋਕਾਂ ਦੀ ਘੁੱਟ ਦਿੰਦੇ, ਇਹਦਾ ਲੋਕਾਂ ਨੇ ਹੋ ਜਾਣਾ ਸੀ ਨਾਰਾਜ਼। ਹੁਣ ਦੱਸਣ ਦੇ ਵਾਸਤੇ ਵੀ ਅਸੀਂ ਤਾਂ ਤੁਹਾਡੇ ਲਈ ਬਹੁਤ ਖਜ਼ਾਨਾ ਕਰ ਦੇਣਾ, ਅਸੀਂ ਤਾਂ ਬਹੁਤ ਸਕੀਮਾਂ, ਅਸੀਂ ਤਾਂ ਗਰੀਬਾਂ ਨੂੰ ਘਰ ਬਣਾ ਕੇ ਦੇਣੇ ਆ, ਅਸੀਂ ਤਾਂ ਤੁਹਾਨੂੰ ਆਹ ਕਰਕੇ ਦੇਣਾ। ਉਹਦੇ ਲਈ ਹੁਣ ਉਹ ਪਲਾਨ ਜਿਹੜਾ ਆ, ਇੱਕ ਰਾਸਤਾ ਆ ਉਹ ਤਿਆਰ ਕਰ ਲਿਆ ਕਿ 2024 ਦੇ ਵਿੱਚ ਅਸੀਂ ਕਿੱਦਾਂ ਜਾਣਾ। ਹੁਣ ਇਹ ਅਗਲਾ ਦੇਖਾਂਗੇ ਵੀ ਜਿਹੜੀ ਅਗਲੀ ਸਰਕਾਰ ਆਈ ਉਹਦਾ ਪਹਿਲਾ ਬਜਟ ਜਿਹੜਾ ਆ ਉਹਦੇ ਵਿੱਚ ਫਿਰ ਕਿਹਦਾ ਜਿਹੜਾ ਨੁਕਸਾਨ ਹੁੰਦਾ, ਕਿੱਦਾਂ ਹੁੰਦੀ ਆ। ਪਰ ਇਹ ਜ਼ਰੂਰ ਹੈਗਾ ਕਿ ਲੋਕਾਂ ਨੂੰ ਜਿਹੜਾ ਜ਼ਰੂਰ ਅਵੇਅਰ ਹੋਣਾ ਚਾਹੀਦਾ ਬਜਟ ਦੇ ਬਾਰੇ, ਤੇ ਸਵਾਲ ਜ਼ਰੂਰ ਕਰਨੇ ਚਾਹੀਦੇ ਆ ਤਾਂ ਕਿ ਸਰਕਾਰਾਂ ਨੂੰ ਵੀ ਇਸ ਗੱਲ ਦੇ ਵਿੱਚ ਨੋਟ ਕਰਕੇ ਰੱਖਣ ਵੀ ਹਾਂ ਵੀ ਲੋਕੀ ਸਾਡਾ ਵਿਰੋਧ ਕਰ ਸਕਦੇ। ਪਰ ਇਹ ਆ ਵੀ ਲੋਕ ਤਾਂ ਚੁੱਪ ਕਰਕੇ ਬੈਠੇ ਹੁੰਦੇ ਆ, ਲੋਕਾਂ ਦਾ ਕੋਈ ਇੰਟਰਸਟ ਹੀ ਨਹੀਂ ਹੁੰਦਾ। ਆਪਾਂ ਉਹ ਪੰਨੇ ਆ ਅਖਬਾਰ ਦੇ, ਅੱਧੀ ਅਖਬਾਰ ਭਰ ਜਾਂਦੀ ਆ ਬਜਟ ਦੇ ਨਾਲ, ਅਸੀਂ ਪੜ੍ਹਦੇ ਨਹੀਂ ਉਹਦੇ ਬਾਰੇ। ਹੁਣ ਮਾਸ ਜੀ ਲੋਕ ਵੀ ਥੋੜੇ ਜਿਹਾ ਅਵੇਅਰ ਹੋ ਗਏ ਇਹਨਾਂ ਜੁਮਲਿਆਂ ਤੋਂ, ਲੋਕ ਜਿਹੜੇ ਆ ਸਮਝ ਗਏ ਕਿ ਸਾਨੂੰ ਕਿਸ ਢੰਗ ਦਾ ਲੋਲੀਪੌਪ ਸਰਕਾਰਾਂ ਦਿੰਦੀਆਂ। ਕੁਛ ਨਾ ਕੁਛ ਅੱਗੇ ਨਾਲੋਂ ਬਹੁਤ ਫਰਕ ਪਿਆ। ਲੋਕ ਹੁਣ ਤੁਹਾਡੇ ਤੇ ਸਵਾਲ ਕਰਨ ਲੱਗ ਪਏ ਆ ਵੀ ਤੁਸੀਂ ਸਾਡੇ ਲਈ 5 ਸਾਲ ਨੇ ਤੁਹਾਨੂੰ ਚੁਣ ਕੇ ਭੇਜਿਆ ਸੀ, ਆਪਣੀ ਆਵਾਜ਼ ਬਣਾ ਕੇ ਭੇਜਿਆ ਸੀ, ਤੁਸੀਂ ਸਾਡੇ ਲਈ ਉੱਥੇ ਜਾ ਕੇ ਕੀ ਕੀਤਾ, ਤੁਸੀਂ ਆਪਣੇ ਇਲਾਕੇ ਲਈ ਕੀ ਲੈ ਕੇ ਉਹ ਹੁਣ ਲੋਕ ਸਵਾਲ ਕਰਦੇ ਆ। ਹੁਣ ਇਹਨਾਂ ਨੂੰ ਤਕਲੀਫ ਹੁੰਦੀ ਆ ਤੇ ਇਹ ਗੱਲ ਕਿਉਂ ਹੋਈ ਹੈ, ਇਹੋ ਹੀ ਨਹੀਂ ਚਾਹੁੰਦੇ। ਪਰ ਧਾਮੀ ਸਾਹਿਬ ਉਹਦਾ ਇੱਕ ਹੋਰ ਵੀ ਰਿਜ਼ਲਟ ਇਹ ਹੋਇਆ ਵੀ ਸਰਕਾਰਾਂ ਹੁਣ ਇੱਕ ਨੀਤ ਵੀ ਦਿਖਾਉਣ ਲੱਗ ਗਈਆਂ। ਬਹੁਤ ਸਾਰੇ ਕੰਮ ਆਪਾਂ ਇਹ ਵੀ ਨਾ ਕਹੀਏ ਵੀ ਨਖੇਦੀ ਕਰੀ ਜਾਈਏ, ਸਰਕਾਰਾਂ ਨੇ ਬਹੁਤ ਵੱਡੇ ਕੰਮ ਕੀਤੇ ਆ, ਬਹੁਤ ਵੱਡੀ ਇੱਕ ਇਕਨੋਮੀ ਜਿਹੜੀ ਆ ਬਣਾਈ ਆ। ਪਹਿਲੇ ਜਿਹੜੇ ਪੰਜਾਂ ਦੇ ਵਿੱਚ ਚਲੇ ਗਏ ਆ, ਇਹ ਇੱਕ ਬਹੁਤ ਵੱਡੀ ਗੱਲ ਆ ਵੀ ਇੰਡੀਆ ਦਾ ਹੋਣਾ। ਉਹ ਗੱਲ ਚੱਲੇ ਸਰਕਾਰਾਂ ਦੀ ਚੰਨਵੇ, ਗੱਲ ਚੱਲੇ ਸਰਕਾਰਾਂ ਦੀ, ਉਹ ਲੋਕ ਰਹਿੰਦੇ ਹੱਕ ਮੰਗਦੇ ਪਰ ਪੈਂਦੀਆਂ ਨੇ ਮਾਰਾਂ ਉਹ ਪੈਂਦੀਆਂ ਨੇ ਮਾਰਾਂ ਜੀ। ਮਾਤਾ ਹੁਣ ਖਰਚੇ ਦੀ ਗੱਲ ਤੇ ਦੱਸੀ ਜਾਂਦੇ ਆ, ਜਿਹੜਾ ਹੁਣ 26 ਜਨਵਰੀ ਤੇ ਕਿਤੇ ਘੱਟ ਖਰਚਾ ਕੀਤਾ ਸਰਕਾਰ ਨੇ, ਦੇਖੀ ਨੀ ਪਰੇਡਾਂ ਵਿੱਚ। ਖਰਚਾ ਤਾਂ ਬਹੁਤ ਕੀਤਾ, ਪਰੇਡਾਂ 'ਚ ਖਰਚਾ ਤਾਂ ਅਮਲੀਆ ਕੀਤਾ ਇਹਨਾਂ ਨੇ, ਪਰ ਸਾਨੂੰ ਤਾਂ ਦੁੱਖ ਹੀ ਹੋਇਆ ਉੱਥੇ ਯਾਰ ਕਿ ਸਾਡੇ ਪੰਜਾਬ ਦੀ ਤਾਂ ਝਾਕੀ ਵਿੱਚ ਕਿਤੇ ਇਹਨਾਂ ਨੇ ਸ਼ੋਅ ਹੀ ਨਹੀਂ ਕੀਤੀ। ਪੂਰੇ ਦੇਸ਼ ਦੀ ਖੜਗ ਭੁਜਾ ਆ ਪੰਜਾਬ। ਆਹੋ ਪੂਰੀ 90% ਕੁਰਬਾਨੀਆਂ ਆ ਪੰਜਾਬ ਦੀਆਂ। ਬਿਲਕੁਲ ਠੀਕ ਹੈ ਨਾ। ਤਾਂ ਪੰਜਾਬ ਦੀ ਉੱਥੇ ਕਿਤੇ ਦਿਖਾਈ ਨਹੀਂ ਦਿੱਤੀ, ਕੋਈ ਝਾਕੀ ਨਹੀਂ ਦੇ ਦਿੰਦੇ ਉੱਥੇ ਸੱਦੀ ਇਹਨਾਂ ਨੇ। ਇਹਨਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ, ਪੰਜਾਬੀਆਂ ਦੇ ਮਨਾਂ ਤੇ ਚੋਟ ਵੱਜੀ ਹੈ ਇਸ ਗੱਲ ਦੀ। ਸਰਕਾਰ ਨੇ ਜੋ ਕੁਝ ਕੀਤਾ ਇਹ ਗਲਤ ਕੀਤਾ, ਇਹ ਨਹੀਂ ਸੀ ਇਹਨਾਂ ਨੂੰ ਚਾਹੀਦਾ। ਪੰਜਾਬ ਤੋਂ ਬਗੈਰ ਮੁਲਕ ਹੈ ਹੀ ਕੁਝ ਨਹੀਂ। ਬਹੁਤ ਵਧੀਆ 90% ਕੁਰਬਾਨੀਆਂ ਪੰਜਾਬ ਦੀਆਂ ਆ। ਸਾਰੇ ਮੁਲਕ ਜ਼ਰੂਰ, ਸਾਰੇ ਮੁਲਕ ਤੇ ਸਾਰੇ ਰਾਜ ਜ਼ਰੂਰੀ ਆ। ਮੈਂਦਰ ਸਾਹਿਬ ਕਿਸੇ ਹੋਰ ਦੀ ਕੱਢਦੇ 20 ਵਾਰੀ ਕੱਢ ਦਿੰਦੇ, ਲੇਕਿਨ ਪੰਜਾਬ ਦੀ ਝਾਕੀ ਕੱਟਣਾ ਬਹੁਤ ਮਾੜੀ ਗੱਲ ਵਾ। ਕੱਟੀ ਕਿਹੜੇ ਹਿਸਾਬ ਨਾਲ ਆਉਂਗੀ ਐ ਸਰਕਾਰ, ਕੋਈ ਗਲਤ ਕੰਮ ਨਾ ਕਰਦੀ ਨਹੀਂ ਹੁੰਦੀ, ਪਤਾ ਨਹੀਂ। ਬਾਕੀ ਦੇਖੋ ਅਗਲੇ ਉਹ ਵੀ ਪਹਿਲਾਂ ਰੱਖ ਲੈਂਦੇ, ਆਪਾਂ ਪਹਿਲਾਂ ਉਹਨਾਂ ਦਾ ਪੱਖ ਦੱਸ ਦਈਏ। ਉਹਨਾਂ ਦਾ ਪੱਖ ਇਹ ਸੀ ਬਈ ਅਸੀਂ 17 ਝਾਕੀਆਂ ਅਸੀਂ ਲੈਣੀਆਂ ਹੁੰਦੀਆਂ, ਉਹਦੇ ਵਿੱਚ ਮਿਨਿਸਟਰੀ ਦੀਆਂ ਵੀ ਝਾਕੀਆਂ ਨੇ, ਸਟੇਟਾਂ ਦੀਆਂ ਵੀ ਹੈਗੀਆਂ। ਬਿਲਕੁਲ ਐਤਕੀ ਉਹਨਾਂ ਨੇ ਇੱਕ ਥੀਮ ਰੱਖਿਆ ਸੀ ਬਈ ਨਾਰੀ ਸਸ਼ਕਤੀਕਰਨ, ਬਈ ਜਿਹੜੀ ਨਾਰੀ ਆ ਉਹ ਬਹੁਤ ਅੱਗੇ ਵੱਧ ਰਹੀ ਆ। ਇਹ ਉਹਦਾ ਥੀਮ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਬਈ ਜਿਹੜਾ ਉਹਨੇ ਥੀਮ ਦੇ ਆਧਾਰ ਤੇ ਇੱਕ ਥੀਮ ਦੇ ਦਿੱਤਾ ਵੀ ਇਹਦੇ ਉੱਤੇ ਤੁਸੀਂ ਝਾਕੀ ਬਣਾ ਕੇ ਲਿਆਉਣੀ ਆ। ਨਾਲ ਸੀਗਾ ਵੀ ਤੁਸੀਂ ਜਿਹੜੀ ਆਪਣੀ ਤਾਕਤ ਸ਼ੋਅ ਕਰਨੀ ਆ, ਚਾਹੇ ਉਹ ਫੌਜ ਦੀ ਸਮਰੱਥਾ ਰੱਖ ਲਓ ਜਾਂ ਕਿਸੇ ਵੀ ਤਰੀਕੇ ਦੇ ਨਾਲ। ਉਹ ਦੋ ਜਿਹੜੇ ਥੀਮ ਇਹਨਾਂ ਦੇਤੇ, ਉੱਥੇ ਝਾਕੀਆਂ ਬਣਾ ਕੇ ਜਿਹੜੀਆਂ ਆ ਦੇ ਦਿੱਤੀਆਂ ਜਾਂਦੀਆਂ ਵੀ ਜਾਨੀ ਤੁਸੀਂ ਆਪਣੇ ਆਈਡੀਆਸ ਦੇਣੇ ਆ।
ਪੰਜਾਬ ਸਰਕਾਰ ਨੂੰ ਸਤੰਬਰ ਦੇ ਵਿੱਚ ਚਿੱਠੀ ਆਉਂਦੀ ਆ, ਉਸ ਤੋਂ ਬਾਅਦ 2 ਮੀਟਿੰਗਾਂ ਦੇ ਵਿੱਚ ਇਹ ਕਹਿੰਦੇ ਅਸੀਂ ਗਏ ਆ। 2 ਮੀਟਿੰਗਾਂ ਦੇ ਵਿੱਚ ਗਏ ਆ, ਉਹਦੇ ਵਿੱਚ ਪਹਿਲੀ ਵਾਰ ਪ੍ਰਪੋਜ਼ਲ ਹੁੰਦਾ, ਫਿਰ ਉਹ 3D ਇੱਕ ਮਾਡਲ ਬਣਾ ਕੇ ਦਿੰਦੇ ਆ, ਫਿਰ ਇਹਦਾ ਸਿਲੈਕਸ਼ਨ ਅੱਗੇ ਹੁੰਦੀ ਹੈ। 4 ਮੀਟਿੰਗਾਂ, ਪਹਿਲੇ 2 ਮੀਟਿੰਗਾਂ ਇਹਨਾਂ ਨੇ ਪਾਸ ਕੀਤੀਆਂ, ਉਸ ਤੋਂ ਬਾਅਦ ਇਹਨਾਂ ਨੂੰ ਬੁਲਾਇਆ ਨਹੀਂ ਗਿਆ। ਦੈਟ ਮੀਨਸ ਕਿ ਉਹਨਾਂ ਨੇ ਇਹਦੇ ਉੱਤੇ ਗੱਲ ਨਹੀਂ ਕੀਤੀ। ਹੁਣ ਉਹਨਾਂ ਦਾ ਇਹ ਰੀਜ਼ਨ ਆ ਵੀ ਉਹ ਜਿਹੜੇ ਸਾਡੇ ਕੁਝ ਰੂਲ ਰੈਗੂਲੇਸ਼ਨਸ ਆ ਵੀ ਸਾਡਾ ਸਰਕਾਰ ਦਾ ਕੋਈ ਲੈਣ ਦੇਣ ਨਹੀਂ, ਉਹਦੇ ਆੜ ਦੇ ਨਾਲ ਲੋਕ ਜੁੜੇ ਹੋਏ ਆ, ਤੇ ਉਹ ਜਿਹੜੇ ਉਹਨਾਂ ਦਾ ਇਹ ਪੱਖ ਆ। ਪਰ ਨਾਲੇ ਹੀ ਆਪਾਂ ਦੇਖੀਏ ਵੀ ਪੰਜਾਬ ਸਰਕਾਰ ਨੇ ਮੁੱਦੇ ਕਿਹੜੇ ਭੇਜੇ ਸੀ, ਇਹਦੇ ਉੱਤੇ ਬੜੀ ਵਿਚਾਰ ਕਰਨ ਦੀ ਲੋੜ ਆ। ਪਹਿਲਾ ਮੁੱਦਾ ਇਹਨਾਂ ਨੇ ਰੱਖਿਆ ਸੀ ਵੀ ਅਸੀਂ ਪਹਿਲੀ ਜਿਹੜਾ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ, ਉਹ ਦਿੱਤਾ ਫੌਜ ਦਾ, ਵੀ ਜਿਹੜੀ ਝਾਕੀ ਆ ਸਾਡੀ ਉਹਦੇ ਵਿੱਚ ਫੌਜੀ ਖੜਨੇ ਸੀ, ਬਾਰਡਰਾਂ ਦੀ ਰੱਖਿਆ ਕਰ ਰਹੇ ਆ ਪੰਜਾਬੀ ਲੋਕ, ਇਹ ਸਾਡੀ ਪੰਜਾਬ ਦੀ ਝਾਕੀ ਆ। ਦੂਜੀ ਉਹਨਾਂ ਨੇ ਕਿਉਂਕਿ ਨਾਰੀ ਸਸ਼ਕਤੀਕਰਨ ਦਾ ਸੀ, ਉਹਨੇ ਉੱਥੇ ਆਈਡੀਆ ਦਿੱਤਾ ਮਾਈ ਭਾਗੋ ਦਾ, ਕਿ ਮਾਈ ਭਾਗੋ ਦਾ ਜਿਹੜਾ ਕਨਸੈਪਟ ਆ ਉਹ ਅਸੀਂ ਉੱਥੇ ਦੇਣਾ ਚਾਹੁੰਦੇ ਸੀ। ਇੱਕ ਤੀਜਾ ਇਹਨੇ ਆਈਡੀਆ ਦਿੱਤਾ ਜਿਹੜੀ ਬੈਟਲ ਆਫ ਸਾਰਾਗੜੀ ਸੀ 1897 ਦੇ ਵਿੱਚ ਹੋਈ ਆ। ਇਹ ਸ਼ਾਇਦ ਜਿਹੜੇ ਤਿੰਨੇ ਹੀ ਤਰੀਕੇ ਆ, ਇਹ ਮੈਨੂੰ ਲੱਗਦਾ ਵੀ ਉਹ ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਇਦਾਂ ਨਹੀਂ ਕਹਿੰਦਾ, ਪਰ ਜਿਹੜੇ ਤਿੰਨੇ ਹੀ ਇੱਕ ਆਈਡੀਆਜ਼ ਆ ਇਹ ਸ਼ਾਇਦ ਫੈਡਰਲ ਗਵਰਨਮੈਂਟ ਦੇ ਢਾਂਚੇ 'ਚ ਨਹੀਂ ਫਿੱਟ ਹੁੰਦੇ। ਜਾਨੀ ਤੁਸੀਂ ਜਿੱਦਾਂ ਧਾਮੀ ਸਾਹਿਬ ਨੇ ਸ਼ੱਕ ਜਿਹੜੀ ਜ਼ਾਹਰ ਕੀਤੀ ਆ, ਹੁਣ ਦੇਖੋ ਹੋ ਸਕਦਾ ਆ ਵੀ ਜਿਹੜੇ ਉਹ ਦਿੰਦੇ ਆ ਵੀ ਹੋ ਸਕਦੇ ਉਹ ਸਹੀ ਹੋਣ, ਪਰ ਜਿਹੜੇ ਇਹ 3 ਥੀਮ ਸੀ ਮਾਸਟਰ ਜੀ ਫੈਡਰਲ ਗਵਰਨਮੈਂਟ ਜਿਹੜੀ ਫੈਡਰਲ ਗਵਰਨਮੈਂਟ ਬਣੀ ਆ ਉਹ ਇਹਨਾਂ ਮੁੱਦਿਆਂ ਕਰਕੇ ਬਣੀ ਜਿਹੜੇ 3 ਤੁਸੀਂ ਦੱਸੇ ਆ। ਜੇ ਕੁਰਬਾਨੀਆਂ ਨਾ ਹੁੰਦੀਆਂ ਤਾਂ ਉਹ ਗਵਰਨਮੈਂਟ ਬਣ ਕਿੱਥੋਂ ਜਾਂਦੀ? ਗੱਲ ਤਾਂ ਹੀ ਆ, ਉਹ ਤਾਂ ਆਪਾਂ ਯਾਦ ਰੱਖਦੇ ਆ। ਉਹਨਾਂ ਮੁੱਦਿਆਂ ਨੂੰ ਵਿੱਚ ਸ਼ਾਮਲ ਨਹੀਂ ਕਰਨਾ, ਫਿਰ ਸ਼ਾਮਲ ਕੀ ਕਰਨਾ ਉੱਥੇ? ਹੁਣ ਇਹ ਆਪਾਂ ਇਦਾਂ ਕਹਿੰਦੇ ਆ ਵੀ ਇਦਾਂ ਆ, ਮੈਂ ਜਾਨੀ ਦੋਨੇ ਪੱਖ ਦੱਸਦਾ। ਹੁਣ ਇਹ ਜਿਹੜੇ 3 ਥੀਮ ਆ ਕਿੱਡੇ ਗ੍ਰੇਟ ਥੀਮ ਆ, ਜਿੱਦਾਂ ਧਾਮੀ ਸਾਹਿਬ ਨੇ ਕਿਹਾ ਜੀ, ਪਰ ਉਹਦੇ ਨਾਲ ਕੀ ਆ ਕਿ ਸਾਡੀ ਇਹ ਆਇਡੈਂਟੀਫਿਕੇਸ਼ਨ ਆ। ਹੋ ਸਕਦਾ ਵੀ ਇਹ ਸਾਡੀ ਆਇਡੈਂਟੀਫਿਕੇਸ਼ਨ ਜਿਹੜੀ ਆ ਲੋਕਾਂ ਨੂੰ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ ਉਹ, ਕਿਉਂਕਿ ਜਦੋਂ 26 ਜਨਵਰੀ ਦੀ ਝਾਕੀ ਇਕੱਲੇ ਪੰਜਾਬ ਦੇ ਲੋਕ ਨਹੀਂ ਦੇਖਦੇ, ਪੂਰੇ ਇੰਡੀਆ ਹੀ ਨਹੀਂ ਛੱਡੋ ਸਾਰੀ ਦੁਨੀਆ ਦੇਖਦੀ ਆ। ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਹੋਈ ਆ 26 ਜਨਵਰੀ ਦੀ ਪਰੇਡ ਦੀ। ਤੁਸੀਂ ਉੱਥੇ ਦੇ ਮੇਨ ਅਖਬਾਰਾਂ ਚੱਕ ਕੇ ਦੇਖੋ, ਉਹਨਾਂ ਨੇ ਕੱਲੇ ਹਥਿਆਰ ਦੇ ਉੱਤੇ, ਕੱਲੀ ਝਾਕੀ ਦੇ ਉੱਤੇ ਚਰਚਾ ਕੀਤੀ ਆ। ਮਿਸਰ ਦਾ ਰਾਸ਼ਟਰਪਤੀ ਇਹਨਾਂ ਨੇ ਚੀਫ ਗੈਸਟ ਦੇ ਤੌਰ ਦੇ ਉੱਤੇ ਸੱਦਿਆ ਸੀ, ਉਹ ਜਾ ਕੇ ਇੱਥੇ ਚਲੋ ਇੱਥੇ ਵੀ ਦੇਖੋ ਬੜੀ ਤਕੜੀ ਇਹਨਾਂ ਨੇ ਪੋਲਿਟਿਕਸ ਖੇਡੀ ਕਿ ਇਜਿਪਟ ਕੋਈ ਬਹੁਤ ਤਕੜਾ ਦੇਸ਼ ਨਹੀਂ, ਬੜਾ ਕਰਜ਼ਾਈ ਮੁਲਕ ਆ, ਉਹਨੂੰ ਸੱਦਿਆ ਗਿਆ ਸਿਰਫ ਇਸ ਕਰਕੇ ਕਿ ਮੁਸਲਿਮ ਦੇਸ਼ਾਂ ਦੇ ਉੱਤੇ ਪ੍ਰਭਾਵ ਪਾਉਣ ਲਈ। ਉਹ ਆ ਗਿਆ, ਉਹ ਜਦੋਂ ਵਾਪਸ ਗਿਆ ਮਿਸਰ ਵਿੱਚ ਜਾ ਕੇ ਉਹ ਕਹਿੰਦਾ ਬਹੁਤ ਗ੍ਰੇਟ ਕੰਟਰੀ ਆ, ਐਡੀ ਗ੍ਰੇਟ ਕੰਟਰੀ ਆ। ਜਦੋਂ ਉਹਨੇ ਝਾਕੀਆਂ ਦੇਖੀਆਂ, ਉਹ ਦੱਸਦੇ ਆ ਨਾ ਵੀ ਨਾਲ ਵੀ ਆਹ ਝਾਕੀ ਆ, ਇੱਥੇ ਦੇ ਸਟੇਟ ਦੇ ਆ ਇਦਾਂ ਦੇ ਬੰਦੇ ਆ, ਉੱਥੇ ਆ। ਹੁਣ ਉਹ ਕਹਿੰਦਾ ਯਾਰ ਇਦਾਂ ਦੇ ਲੋਕ ਆ ਇੱਥੇ, ਇੰਨੇ ਤਰ੍ਹਾਂ ਦੇ ਲੋਕ ਆ, ਬਾਵਜੂਦ ਵੀ ਉਹ ਇਕੱਠੇ ਰਹਿੰਦੇ। ਰਸਤਾ ਜਿਹੜਾ ਹੈਗਾ ਉਹ ਆਪਣੀ ਖੁਸ਼ਬੂ ਬਣ ਰਿਹਾ ਦੁਨੀਆ ਦੇ ਵਿੱਚ, ਹਨਾ। ਕਿੱਡਾ ਵੱਡਾ ਦੇਖੋ, ਕਿੱਡਾ ਇਮੇਜ ਲੈ ਕੇ। ਜੇ ਉੱਥੇ ਸਾਡਾ ਵੀ ਕੋਈ ਥੀਮ ਹੁੰਦਾ, ਜੇ ਉਹ ਸਾਰਾਗੜੀ ਦੀ ਚਰਚਾ ਹੁੰਦੀ, ਜਿੱਥੇ ਕੁਛ ਕੁ ਜਵਾਨਾਂ ਨੇ ਜਿਹੜੀ ਭਾਜਣਾ ਪਵਾਤੀਆਂ ਹਜ਼ਾਰਾਂ ਦੀਆਂ ਫੌਜਾਂ ਨੂੰ, ਉੱਥੇ ਸਾਡਾ ਸਿਰ ਉੱਚਾ ਹੁੰਦਾ ਸੀ। ਜਦੋਂ ਅਸੀਂ ਫੌਜ ਦਿਖਾਉਣੀ ਸੀ ਉੱਥੇ ਖੜੀ ਵੀ ਸਾਡੇ ਜਿਹੜੇ ਫੌਜੀ ਆ, ਸਾਡੇ ਜਿਹੜੇ ਜਵਾਨ ਆ, ਉੱਥੇ ਉਹ ਤਬੂਤਾਂ ਦੇ ਵਿੱਚ ਬੰਦ ਹੋ ਕੇ ਆਉਂਦੇ ਆ, ਉਹ ਜਦੋਂ ਲੋਕਾਂ ਤੱਕ ਗੱਲ ਪਹੁੰਚਣੀ ਸੀ ਉਹਦੇ ਨਾਲ ਸਾਡਾ ਸਿਰ ਉੱਚਾ ਹੋਣਾ ਸੀ। ਮਾਈ ਭਾਗੋ ਵਾਲਾ ਕਨਸੈਪਟ ਹੁਣ ਅੱਜ ਜਿਹੜੀ ਨਾਰੀ ਸਸ਼ਕਤੀਕਰਨ, ਇਹ ਤਾਂ ਸਾਡੇ ਸਾਲਾਂ ਪਹਿਲਾਂ ਦਾ ਹੋ ਰਿਹਾ। ਬਿਲਕੁਲ ਜੀ, ਬਿਲਕੁਲ ਹਨਾ। ਤੇ ਇਹ ਸ਼ਾਇਦ ਜਿਹੜੀਆਂ ਸਰਕਾਰਾਂ ਇਹ ਅੱਗੇ ਪਹੁੰਚਾਉਣਾ ਨਹੀਂ ਚਾਹੁੰਦੀਆਂ। ਦੇਖੋ ਮਾਸਟਰ ਜੀ, ਮੈਂ ਤੁਹਾਡੀ ਗੱਲ ਵੱਡੀ ਕਰਦਾ ਕਿ ਪੰਜਾਬੀਆਂ ਨੂੰ ਦੁਨੀਆ ਮੰਨਦੀ ਆ, ਤੇ ਮੈਂ ਇੱਕ ਸ਼ੇਰ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਆਖਾਂ। ਉਹ ਆਇਆ ਹੜ ਮੁਰਗਾ ਬੀਆਂ ਦਾ ਚੰਨ ਦੇ, ਵਾਹ ਵਾਹ, ਆਇਆ ਹੜ ਮੁਰਗਾ ਬੀਆਂ ਦਾ, ਇਹ ਦੁਨੀਆ ਮੰਨਦੀ ਏ ਲੋਹਾ ਪੰਜਾਬੀਆਂ ਦਾ, ਇਹ ਦੁਨੀਆ ਮੰਨਦੀ ਏ ਉਹ ਲੋਹਾ ਪੰਜਾਬੀਆਂ ਦਾ। ਬਾਬੇ ਸਰਕਾਰਾਂ ਭਾਵੇਂ ਜਿੰਨਾ ਮਰਜ਼ੀ ਧੱਕਾ ਕਰ ਲੈਣ, ਪੰਜਾਬੀਆਂ ਦੀ ਚੜ੍ਹਦੀ ਕਲਾ ਰਹਿਣੀ ਬਾਬੇ, ਇਹ ਸਾਡਾ ਵਿਸ਼ਵਾਸ ਹੈ, ਇਹ ਸਾਡਾ ਯਕੀਨ ਹੈ। ਬਹੁਤ ਧੰਨਵਾਦ ਤੁਹਾਡਾ। ਵਾਹ ਸੰਧੂ ਸਾਹਿਬ, ਕਮਾਲ ਕਰਦੀ। ਪਰ ਮਾਸਟਰ ਜੀ ਇੱਥੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਵੀ ਸਰਕਾਰਾਂ ਦੇ ਇਸ ਮਤਰੇਈ ਮਾਂ ਵਾਲੇ ਰਵੱਈਏ ਨੇ ਪੰਜਾਬ ਦਾ ਬੇੜਾ ਗਰਕ ਕਰਤਾ। ਕੱਲ ਦੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਮੈਂ ਬੇਟੇ ਨੂੰ ਲੈ ਕੇ ਕਾਲਜ ਵਿੱਚ ਗਿਆ, ਦਾਖਲਾ ਕਰਾਉਣ ਵਾਸਤੇ ਜਾਣਾ ਸੀ। ਉੱਥੇ ਜਿੰਨਾ ਅਸੀਂ ਪਹਿਲਾਂ ਦੇਖਦੇ ਹੁੰਦੇ ਸੀ ਵੀ ਇੰਨੀ ਰੌਣਕ ਹੁੰਦੀ ਸੀ, ਇੰਨਾ ਰਸ਼ ਹੁੰਦਾ ਸੀ ਉੱਥੇ ਸਟੂਡੈਂਟਾਂ ਦਾ,
ਕੋਈ ਨਜ਼ਰ ਹੀ ਨਹੀਂ ਸੀ ਆਉਣ ਡਿਆ ਆ। ਹਾਏ ਇਹਨਾਂ ਇਸ ਗਲਤ ਵਤੀਰੇ ਦੀ ਵਜ੍ਹਾ ਕਰਕੇ ਜਿਹੜੇ ਬੱਚੇ ਸਾਡੇ ਪੰਜਾਬ ਦੇ ਆ ਉਹ ਇੱਥੋਂ ਬਾਹਰ ਨੂੰ ਹਿੱਜ ਕਰਨ ਵਾਸਤੇ ਮਜਬੂਰ ਹੋਣ ਡਏ। ਵਾਲੀ ਗੱਲ ਆ ਬਾਬਿਓ, ਬਾਹਰ ਜਾ ਕੇ ਅਸੀਂ ਧੱਕੇ ਖਾਣੇ। ਜੇ ਸਾਨੂੰ ਪੰਜਾਬ ਦੇ ਵਿੱਚ ਸਾਡੀਆਂ ਸਰਕਾਰਾਂ ਜਿਹੜੀਆਂ ਕੁਝ ਦੇਣ, ਰੁਜ਼ਗਾਰ ਦੇਣ, ਸਾਨੂੰ ਸਾਧਨ ਰੁਜ਼ਗਾਰ ਦੇ ਦੇਣ, ਤੇ ਅਸੀਂ ਕਿਉਂ ਬਾਹਰ ਜਾਣ ਸਾਡੇ ਬੱਚੇ? ਜੇ ਬਾਹਰ ਜਾਣੇ ਤਾਂ ਅਸੀਂ ਕਿਸੇ ਖਾਸ ਮਜਬੂਰੀ 'ਚ ਜਾਣ ਡਏ ਆ। ਅੱਜ ਕਾਲਜ ਵੀ ਸਾਰੇ ਖਾਲੀ ਹੋਣ ਡਏ ਆ, ਉਹ ਅਦਾਰਿਆਂ ਨੂੰ ਵੀ ਤਾਂ ਘਾਟਾ ਆ ਬਹੁਤ। ਮੇਰਾ ਪੂਰਾ ਸਾਨੂੰ ਹੀ ਨਹੀਂ ਵੀ ਸਾਡੇ ਬੱਚਿਆਂ ਨੂੰ, ਉਹਨਾਂ ਅਦਾਰਿਆਂ ਨੂੰ ਵੀ ਘਾਟਾ ਆ, ਉਹ ਵੀ ਬੰਦ ਹੋਣ ਦੀ ਕਗਾਰ ਤੇ ਆਉਣਗੇ ਇਸ ਢੰਗ ਨਾਲ। ਤਾਂ ਹੁਣ ਧਾਮੀ ਸਾਹਿਬ, ਇਹ ਜਿਹੜੀ ਪੰਜਾਬ ਸਰਕਾਰ ਨੇ ਹਾਇਰ ਐਜੂਕੇਸ਼ਨ ਦਾ ਜਿਹੜਾ ਮਿਨਿਸਟਰੀ ਆ, ਉਹਨੇ ਇਹ ਰਿਕਾਰਡ ਕੱਢਿਆ ਵੀ 29 ਕਾਲਜ ਤਾਂ ਸਾਡੇ ਬੰਦ ਹੋ ਗਏ ਆ, ਚਾਹੇ ਪ੍ਰਾਈਵੇਟ ਅਦਾਰਿਆਂ ਦੇ 29 ਕਾਲਜ ਬੰਦ ਹੋ ਗਏ। 29 ਕਾਲਜ ਬੰਦ ਹੋ ਗਏ। ਪਿਛਲੇ ਸਿਰਫ 2-3 ਸਾਲਾਂ ਦੇ ਵਿੱਚ 1.25 ਲੱਖ ਨਿਆਣਾ ਘਟ ਗਿਆ ਕਾਲਜਾਂ 'ਚ। 1.25 ਲੱਖ। ਉਹ ਹੁਣ 1.25 ਲੱਖ, 1.25 ਲੱਖ ਕਿੱਥੇ ਗਿਆ? ਉਹ 1.25 ਲੱਖ ਜਿਹੜਾ ਆ ਉਹ ਤੁਸੀਂ ਕਹੋ ਵੀ ਬਾਹਰ ਚਲੇ ਗਏ ਬਾਹਰ। ਹਾਂ, ਕਿਉਂਕਿ ਆਪਸ਼ਨ ਕੋਈ ਨਹੀਂ ਦਿੱਤੀ। ਹੁਣ ਸਾਡੀ ਜਿਹੜੀ ਕਿੱਤਾ ਮੁਖੀ ਕੋਰਸਾਂ ਦੀ ਆਪਾਂ ਗੱਲ ਕਰਦੇ ਆ, ਜਿਹਦੀ ਗੱਲ ਜਿਹੜੀ ਆ ਹਾਇਰ ਐਜੂਕੇਸ਼ਨ ਕਮਿਸ਼ਨ ਵਾਲੇ ਕਰਦੇ ਆ, ਕੋਠਾਰੀ ਕਮਿਸ਼ਨ ਵਾਲੇ ਕਰਦੇ ਆ, ਵੀ ਅਸੀਂ ਜਿਹੜੀ ਆਪਣੀ ਐਜੂਕੇਸ਼ਨ ਸਿਸਟਮ ਆ ਇਹਨੂੰ ਕਿੱਤਾ ਮੁਖੀ ਬਣਾਉਣਾ। ਕਿੱਤਾ ਮੁਖੀ ਤਾਂ ਅਸੀਂ ਬਣਾ ਹੀ ਨਹੀਂ ਪਾਏ। ITI ਦੇ ਵਿੱਚ ਜਾ ਕੇ ਹਾਲਾਤ ਦੇਖ ਲਓ, ਧਾਮੀ ਸਾਹਿਬ ਤਾਂ ਚਲੋ ਵਿਚਰਦੇ ਰਹਿੰਦੇ ਆ। ITIਆਂ ਦਾ ਹਾਲ ਦੇਖੋ, ਉੱਥੇ ਜਾ ਕੇ ਕੋਈ ਨਿਆਣਾ ਇਹਨਾਂ ਨੇ ਤਿਆਰ ਕੀਤਾ। ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਨੇ ਇੰਨਾ ਉਹਨਾਂ ਦਾ ਐਜੂਕੇਸ਼ਨ ਦਾ ਭੱਠਾ ਬਿਠਾ ਦਿੱਤਾ, ਤੇ ਉਹਦੇ ਵਿੱਚ ਇੰਨਾ ਪੋਲਿਊਟ ਕਰਕੇ ਰੱਖ ਦਿੱਤਾ ਵੀ ਅੱਗੇ ਜਿਹੜੇ ਪੜ੍ਹ ਲਿਖ ਵੀ ਗਏ ਆ, ਡਿਗਰੀਆਂ ਕੋਲ ਆ, ਉਹ ਉਸ ਕੈਪੇਬਲ ਹੀ ਹੈ ਨਹੀਂਗੇ। ਕਿਉਂਕਿ ਪ੍ਰਾਈਵੇਟ ਅਦਾਰੇ ਜਿਹੜੇ ਆ ਉਹ ਪਹਿਲਾਂ ਦੇਖਦੇ ਆ ਕਿ ਕੰਮ ਉਸ ਲੈਵਲ ਦਾ ਨਹੀਂ ਹੋ ਰਿਹਾ ਜੀ। ਹੁਣ ਉਹ ਫਿਰ ਇੱਕੋ ਹੀ ਹੋਪ ਦਿੱਤੀ ਆ। ਤੇ ਦੂਜਾ ਹੈਗਾ ਇੱਥੇ ਦੇ ਹਾਲਾਤ ਕਿੰਨੇ ਮਾੜੇ ਹੋ ਗਏ। ਇੱਥੇ ਪਤਾ ਨਹੀਂ ਕਦੋਂ ਗੋਲੀ ਚੱਲ ਜਾਣੀ ਆ ਬੱਚਿਆਂ ਨੂੰ ਆਪਣਾ ਫਿਊਚਰ, ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਬਲੱਡ ਪ੍ਰੈਸ਼ਰ ਵੀ ਥੋੜੀ ਜਿਹਾ ਹਾਈ ਰਹਿੰਦਾ। ਬੱਚੇ ਥੋੜੀ ਜਿਹਾ ਐਡੋਲੈਸੈਂਸ ਪੀਰੀਅਡ ਦੇ ਵਿੱਚ ਥੋੜਾ ਜਿਹਾ ਗਰਮ ਰਹਿੰਦੇ, ਸਹਿਮੇ ਬੈਠੇ ਆ, ਹਨਾ ਵੀ ਪਤਾ ਨਹੀਂ ਕਿੱਥੇ ਕੀ ਹੋ ਜਾਣਾ। ਨਸ਼ਿਆਂ ਦੀ ਦਲਦਲ ਵੀ ਹਰ ਮਾਂ-ਬਾਪ ਸੋਚਦਾ ਵੀ ਇੱਥੋਂ ਯਾਰ ਕੱਢ ਦਈਏ, ਇਹ ਇੱਕ ਥਿਊਰੀ ਬਣ ਗਈ। ਪਰ ਇਹਦਾ ਜਿਹੜਾ ਖਾਮਿਆਜਾ ਆ ਉਹ ਧਾਮੀ ਸਾਹਿਬ ਨੇ ਜਿੱਦਾਂ ਕਿਹਾ ਵੀ ਇਹ ਪੰਜਾਬ ਨੂੰ ਭੁਗਤਣਾ ਪੈ ਰਿਹਾ, ਬੜਾ ਤਰਾਸਦੀ ਆ ਇਹ ਦੇਸ਼ ਵਾਸਤੇ ਵੀ ਬਹੁਤ ਵੱਡੀ ਘਾਟੇ ਦੀ ਗੱਲ ਆ ਜੀ। ਅਗਰ ਪੰਜਾਬ ਜਿਹੜਾ ਇਥੋਂ ਬਾਹਰ ਜਾਣ ਡਿਆ ਆ ਤੇ ਇਹ ਦੇਸ਼ ਵਾਸਤੇ ਵੀ ਖਤਰੇ ਵਾਲੀ ਗੱਲ ਹੋਇਆ। ਪੰਜਾਬ ਦੇ ਨਾਲ ਜਿਹੜੇ ਨੌਜਵਾਨ ਜਾ ਰਹੇ, ਸਰਕਾਰਾਂ ਨੂੰ ਚਾਹੀਦਾ ਪੰਜਾਬ ਨੂੰ ਕੁਛ ਨਾ ਕੁਛ ਉਹ ਇਹਨਾਂ ਦੇ ਬੱਚਿਆਂ ਵਾਸਤੇ ਕੁਛ ਕਰਨ, ਰੁਜ਼ਗਾਰ ਦੇਣ, ਤਾਂ ਕਿ ਬੱਚੇ ਜਿਹੜੇ ਬਾਹਰ ਜਾਣ ਤੋਂ ਥੋੜਾ ਜਿਹਾ ਪਰਹੇਜ਼ ਕਰਨ ਤੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲੇ। ਤਾਂ ਕਿਉਂ ਬਾਹਰ ਜਾਣਗੇ? ਰੋਟੀ ਵਾਸਤੇ ਹੀ ਬਾਹਰ ਜਾਂਦੇ ਆ ਨਾ। ਤੇ ਜੇ ਉਹ ਰੋਟੀ ਸਾਨੂੰ ਇੱਥੇ ਮਿਲਦੀ ਅਸੀਂ ਕਿਉਂ ਬਾਹਰ ਜਾਵਾਂਗੇ? ਇਹ ਸਰਕਾਰਾਂ ਦੇ ਵੱਸ ਚ ਆ। ਸਰਕਾਰਾਂ ਰੁਜ਼ਗਾਰ ਪੈਦਾ ਕਰਦੀਆਂ, ਸਰਕਾਰਾਂ ਹੀ ਇਹਦੇ ਵਾਸਤੇ ਸੰਜੀਦਾ ਨਹੀਂ ਹੈਗੀ। ਦੇਖੋ ਬਾਬਿਓ, ਗੱਲ ਤੁਹਾਡੀ 16 ਨੇ ਸੱਚ ਹੈ, ਪਰ ਭਾਵੇਂ ਪੰਜਾਬੀ ਪ੍ਰਵਾਸ ਕਰਕੇ ਦੁਨੀਆ ਦੇ ਵੱਖ-ਵੱਖ ਕੋਨੇ ਤੇ ਜਾ ਵਸੇ ਨੇ, ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਫਿਕਰ ਆਪਣੇ ਪੰਜਾਬ ਦਾ ਰਹਿੰਦਾ। ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ, ਆਪ ਜੀ ਦੀ ਨਜ਼ਰ ਕਰਨਾ ਚਾਹੂੰਗਾ, ਜੇ ਆਪ ਨੂੰ ਕਬੂਲ ਹੋਵੇ ਤੇ। ਉਹ ਪਾਣੀ ਵਗਦਾ ਆ ਬਾਂਦਾ ਹਾਣੀਓ, ਪਾਣੀ ਵਗਦਾ ਆ ਬਾਂਦਾ, ਉਹ ਭਾਵੇਂ ਹੋ ਗਏ ਪਰਦੇਸੀ ਤਾਂ ਵੀ ਫਿਕਰ ਪੰਜਾਬਾਂ ਦਾ ਚਾਹੁੰਦੇ ਤਾਂ ਵੀ ਬਹੁਤ ਕਮਾਲ ਦੀ ਗੱਲ ਫਿਕਰ ਪੰਜਾਬਾਂ ਦਾ। ਉਹ ਸੱਥ ਲੱਗਦੀ ਬੋੜ ਦੀ ਛਾਵੇਂ, ਸੱਥ ਲੱਗਦੀ ਬੋੜ ਦੀ ਛਾਵੇਂ, ਤੇ ਗੱਲ ਹੋਵੇ ਮੁੱਦਿਆਂ ਦੀ ਹਾਣੀਆਂ ਤੇ ਸੱਥ ਮਸ਼ਹੂਰ ਹੋ ਗਈ ਉਹ ਪੰਜਾਬ ਪਾਣੀਆਂ। ਬਹੁਤ ਖੂਬ, ਬਹੁਤ ਵਧੀਆ ਸੰਧੂ ਸਾਹਿਬ, ਕਮਾਲੇ ਕਰਤੀ। ਤੇ ਗੁਰਜਿੰਦਰ ਸਿੰਘ ਜੀ ਤੇ ਧਾਮੀ ਸਾਹਿਬ, ਜਦੋਂ ਦੇ ਤੁਸੀਂ ਇੱਥੇ ਆਉਣ ਲੱਗੇ ਆ, ਤੁਸੀਂ 4 ਚੰਦ ਲਾਤੇ। ਪਹਿਲਾਂ ਅਸੀਂ ਸੋਚਦੇ ਸੀ ਵੀ ਤਾਇਆ ਹੈ ਨਹੀਂ ਤਾਂ ਸੱਥ ਕਾਹਦੀ, ਬਤਾਇਆ ਵੈਸੇ ਚਲੋ ਆਪਣੀ ਜਗ੍ਹਾ ਆ, ਪਰ ਘਾਟ ਜਿਹੜੀ ਹੁਣ ਤੁਸੀਂ ਰੜਕਣ ਨਹੀਂ। ਇਹਦਾ ਮਾਸੀ ਤੁਹਾਡੀ ਜ਼ਰਾ ਨਵਾਜ਼ੀ ਆ। ਇਹ ਤੁਹਾਡੀ ਮੁਹੱਬਤ ਹੈ, ਤੁਹਾਡਾ ਪਿਆਰ ਹੈ, ਔਰ ਤੁਹਾਡੀ ਇਹ ਸੱਥ ਹੈ, ਸੱਥ ਦਾ ਨਜ਼ਾਰਾ ਹੈ ਜੀ। ਬਸ ਇਹ ਖਿੱਚ ਲਿਆਉਂਦਾ ਬਾਬਿਓ, ਬਹੁਤ ਮਿਹਰਬਾਨੀ। ਉਹ ਸਾਡਾ ਰਿਆ ਤਾਂ ਹੈ ਸੰਧੂ ਸਾਹਿਬ, ਧਾਮੀ ਸਾਹਿਬ ਨੂੰ ਵੀ ਪੁੱਛ ਲਓ ਕੀ ਕਰੀ ਜਾਂਦੇ ਹਿਸਾਬ ਕਿਤਾਬ। ਅਮਲੀਆ ਕੀ ਦਸੀਏ,
ਪੜ੍ਹੇ ਲਿਖੇ ਆ ਲੋਕਾਂ ਦੇ ਕੋਲ ਹੁਣ ਮਿਹਣੇ ਸੁਣ ਰਹੇ ਆ ਹਾਂ ਵੀ ਮੈਨੇਜਰਾ ਤੇਰਾ ਕੀ ਬਣਿਆ। ਕੀ ਬਣ ਗਿਆ? LIC ਦੀਆਂ ਪਾਲਿਸੀਆਂ ਲੈ ਬੈਠੇ। ਹਾਂ। ਸਰਕਾਰੀ ਕੰਪਨੀ ਸੀਗੀ, ਅੱਛਾ। ਪਤਾ ਸੀ ਵੀ ਡਬਲ ਹੋ ਜਾਂਦੇ ਆ, ਲਾਲਚ ਕਰ ਗਏ। ਲਾਲਚ ਦੇ ਵਿੱਚ ਆ ਗਏ ਅਸੀਂ। ਹੁਣ ਉਹ ਕੁਛ ਆ ਕੇ ਹੋਰ ਹੀ ਨਿਕਲਿਆ। ਬਾਅਦ ਚ ਪਤਾ ਲੱਗਾ ਵੀ ਕੰਪਨੀ ਜਿਹੜੀ ਆ ਅਡਾਨੀਆਂ ਦੇ ਇਹ ਹੱਥ ਚ ਆਇਆ, ਉਹਨਾਂ ਦਾ ਉਹ ਜਿਹੜਾ ਪੈਸਾ ਜਿਹੜਾ ਸੀਗਾ ਉਹ ਹੁਣ ਡੁੱਬਣ ਦੀ ਕਗਾਰ ਤੇ ਆ ਗਿਆ। ਬਹੁਤਾ ਤਾਂ ਉਹਦੇ ਬਾਰੇ ਮਾਸਟਰ ਨੂੰ ਸਮਝਾ ਸਕਦੇ ਵੀ ਅਸੀਂ ਬਚ ਸਕਦੇ ਆ ਕਿ ਨਹੀਂ ਬਚ ਸਕਦੇ, ਸਾਡਾ ਪੈਸੇ ਦਾ ਕੀ ਬਣੂਗਾ। ਵੈਸੇ ਤਾਂ ਚਲੋ ਤੁਸੀਂ ਮੈਨੇਜਰ ਸਾਹਿਬ ਵੈਸੇ ਸ਼ੱਕ ਜਿਹੜਾ ਆ ਇਹ ਜ਼ਾਹਰ ਜ਼ਰੂਰ ਕੀਤਾ ਵਿਰੋਧੀ ਧਿਰਾਂ ਨੇ ਖਾਸ ਤੌਰ ਤੇ। ਮੈਂ ਤਾਂ ਇਹੀ ਉਮੀਦ ਰੱਖਦਾ ਵੀ ਇਹ ਜਿਹੜਾ ਸੇਫ ਰਹੇ, ਕਿਉਂਕਿ ਸਰਕਾਰਾਂ ਦੀਆਂ ਪਾਬੰਦੀਆਂ ਬਹੁਤ ਜ਼ਿਆਦਾ, ਸਰਕਾਰਾਂ ਇਹਦੇ ਲਈ ਰਿਸਪੌਂਸੀਬਲ ਆ। ਹੁਣ ਚਲੋ ਅਮਲੀ ਨੂੰ ਆਪਾਂ ਥੋੜਾ ਜਿਹਾ ਸਮਝਾ ਦਿੰਨੇ ਆ ਵੀ ਆਪਾਂ LIC ਦੇ ਵਿੱਚ ਪਾਲਿਸੀਆਂ ਲੈਂਦੇ ਆ, ਉਹਦੇ ਵਿੱਚ ਅਸੀਂ ਆਪਣੇ ਜੋ ਨੈਕ ਸੌਕਾ